ਪੰਜਾਬੀ ਰੇਡੀਓ ਜੁਆਸਿਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਤੇ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਬਣ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਬਿਰਦੀ, ਗਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ, ਸੈਨੋਜੇ 4082722500, ਮਨਜੀਤ ਸਿੰਘ ਦੀਵਾਨਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ, ਪ੍ਰੈਜ਼ਰੋਂ, ਬਰਿੰਦਰ ਸਿੰਘ ਮੋਰਗਨ ਹੈਲ, ਧਰਮ ਸਿੰਘ ਤੇ ਰਘਵੀਰ ਕੌਰ ਸਲਮਾ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਹੀ ਗੱਲ ਕਰਦੇ ਹਾਂ ਭਾਰਤ ਤੇ ਚੀਨ ਦੀਆਂ ਫੌਜਾਂ ਅਜੇ ਵੀ ਆਮੋ ਸਾਹਮਣੇ। ਦੇਖੋ, ਇਹ ਮਾਮਲੇ ਦੇ ਉੱਤੇ ਚਾਹੇ ਜਿਹੜੀ ਸਰਕਾਰ ਹੈ ਉਹਦੇ ਦਾਅਵੇ ਕੁਛ ਵੀ ਜਿਹੜੇ ਦੀ ਹੋਣ, ਰਿਐਲਿਟੀ ਜਿਹੜੀ ਆ ਜੀ ਉਹ ਹੋਰ ਹੈ। ਸਭ ਨੂੰ ਪਤਾ ਕਿ ਇੱਕ ਸਾਈਟ ਦੇ ਉੱਤੇ ਵੀ ਪਹਿਲਾਂ ਇਹ ਪੈ ਗਿਆ ਸੀਗਾ ਕਿ ਉੱਥੋਂ ਤਾਂ ਫੌਜ ਪਿੱਛੇ ਨਹੀਂ ਹਟੀ ਤੇ ਮੁੜ ਕੇ ਇਹਨੂੰ ਤੁਰੰਤ ਜਿਹੜਾ ਸੀ ਉਹ ਲਾ ਲਿਆ ਗਿਆ ਸਾਈਟ ਤੋਂ। ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦਾ ਬਿਆਨ ਉਸ ਵੇਲੇ ਆਇਆ ਸੀਗਾ ਕਿ ਕੋਈ ਐਂਟਰ ਨਹੀਂ ਹੋਇਆ ਭਾਰਤ ਵਾਲੀ ਸਾਈਡ ਦੇ ਉੱਤੇ। 20 ਜਿਹੜੇ ਭਾਰਤੀ ਫੌਜੀ ਸ਼ਹੀਦ ਹੋ ਗਏ ਸੀ, ਇਹਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਜਿਹੜੇ ਵੀ ਸਨ, ਬਿਹਾਰ ਦੇ ਵਿੱਚੋਂ ਵੀ ਸਨ। ਗੱਲ ਤਕਰੀਬਨ ਤੁਸੀਂ ਕਹਿ ਲਓ ਕਿ ਲੋਕਾਂ ਦੇ ਆਈ ਗਈ ਹੋ ਗਈ, ਭੁੱਲ ਭੁਲਾ ਗਏ ਕੀ ਕੁਛ ਜਿਹੜਾ ਹੋਇਆ ਸੀਗਾ। ਮੌਜੂਦਾ ਹਾਲਾਤ ਜਿਹੜੇ ਆ ਜੀ ਉਹ ਇਹ ਦੱਸਦੇ ਆ ਕਿ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਆ ਉੱਥੇ ਜਿੱਥੇ ਚਾਈਨਾ ਆ ਕੇ ਜਿਹੜਾ ਜੀ ਉਹ ਬੈਠਾ। ਚਾਈਨੀਜ਼ ਫੌਜ ਦੀ ਜਿਹੜੀ ਹਰਕਤ ਆ ਉਹ ਜਾਰੀ ਆ ਪੂਰਬੀ ਲੱਦਾਖ ਦੇ ਵਿੱਚ। ਪੈਂਗੋਂਗ ਝੀਲ ਜਿਹੜੀ ਆ ਉਹਦੇ ਇਲਾਕੇ ਦੇ ਵਿੱਚ 29 ਤੇ 30 ਦੀ ਰਾਤ ਜਿਹੜੀ ਆ ਉਹਨੂੰ ਇੱਕ ਪਾਸੜ ਕੋਸ਼ਿਸ਼ ਜਿਹੜੀ ਚਾਈਨਾ ਦੇ ਵੱਲੋਂ ਇਸ ਸਥਿਤੀ ਨੂੰ ਬਦਲਣ ਦੀ ਕੀਤੀ ਗਈ ਆ। ਭਾਰਤ ਤੇ ਚੀਨ ਦੇ ਦਰਮਿਆਨ ਚੱਲ ਰਿਹਾ ਜਿਹੜਾ ਜੀ ਤਣਾਅ ਆ ਉਹਦੇ ਨਵਾਂ ਇਹ ਫਰੰਟ ਖੋਲਿਆ ਗਿਆ। ਭਾਰਤ ਇਹ ਕਹਿੰਦਾ ਹੈ ਕਿ ਉਹਦੀ ਗੱਲਬਾਤ ਜਿਹੜੀ ਆ ਉਹ ਹਾਈ ਲੈਵਲ ਦੇ ਫੌਜੀ ਅਫਸਰਾਂ ਦੇ ਪੱਧਰ ਤੱਕ ਦੀ ਜਿਹੜੀ ਆ ਉਹ ਜਾਰੀ ਆ। ਸਵਾਲ ਜਿਹੜਾ ਇਹ ਆ ਕਿ ਜੇ ਉਹ ਗੱਲਬਾਤ ਜਾਰੀ ਆ, ਉਸ ਗੱਲਬਾਤ ਦੇ ਵਿੱਚੋਂ ਨਿਕਲ ਕੀ ਜਿਹੜਾ ਜੀ ਉਹ ਰਿਹਾ। ਜੇ ਤਾਂ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਹੁੰਦਾ ਜੀ ਤਾਂ ਹੁਣ ਨੂੰ ਬਹੁਤ ਸਾਰੇ ਦਾਅਵੇ ਹੋ ਗਏ ਹੋਣੇ ਸੀਗੇ ਕਿ ਕਿੰਨੀਆਂ ਅਸੀਂ ਜਿਹੜੀਆਂ ਜੀ ਏਅਰ ਸਟ੍ਰਾਈਕ ਕਰਤੀਆਂ, ਕਿੰਨੇ ਜਿਹੜਾ ਜੀ ਉਹ ਅਸੀਂ ਅੰਦਰ ਤੱਕ ਜਿਹੜਾ ਜੀ ਉਹ ਚਲੇ ਗਿਆ। ਇਸ ਮਾਮਲੇ ਦੇ ਉੱਤੇ ਜਿਹੜੀ ਭਾਰਤ ਦੀ ਸਰਕਾਰ ਹੈ ਜੀ ਉਹ ਚੁੱਪਚਾਂ ਦੀ ਸਥਿਤੀ ਜਿਹੜੀ ਜੀ ਉਹ ਅਪਣਾ ਰਹੀ ਹੈ। ਕਾਂਗਰਸ ਦੇ ਵੱਲੋਂ ਇਹ ਗੱਲ ਜਿਹੜੀ ਹੈ ਜੀ ਕਹੀ ਗਈ ਆ ਕਿ ਜਿਹੜੀ ਫੌਜ ਹੈ ਉਹ ਤਾਂ ਡਟ ਕੇ ਖੜੀ ਹੈ, ਪਰ ਇਹ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਇਹ ਦੱਸਣ ਕਿ ਉਹ ਚਾਈਨਾ ਨੂੰ ਆਪਣੀਆਂ ਲਾਲ ਅੱਖਾਂ ਕਦੋਂ ਦਿਖਾਉਣਗੇ। ਕਿਉਂਕਿ ਪ੍ਰਧਾਨ ਮੰਤਰੀ ਜਦੋਂ ਅਜੇ ਪ੍ਰਧਾਨ ਮੰਤਰੀ ਨਹੀਂ ਸਨ ਬਣੇ, ਉਹਨਾਂ ਦੇ ਬਿਆਨ ਸੀਗੇ ਵੀ ਜਿੱਦਾਂ ਤੁਸੀਂ ਸਰਹੱਦਾਂ ਦੇ ਉੱਤੇ ਜਿਹੜੀ ਉਦੋਂ ਦੀ ਸਰਕਾਰ ਸੀ ਉਹਦੇ ਬਾਰੇ ਕਹਿੰਦੇ ਸੀ, ਜਿੱਦਾਂ ਤੁਸੀਂ ਸਰਹੱਦਾਂ ਦੇ ਉੱਤੇ ਡੀਲ ਕਰਦੇ ਆ ਏਦਾਂ ਨਹੀਂ ਹੁੰਦੀ, ਦੁਸ਼ਮਣ ਨੂੰ ਲਾਲ ਅੱਖਾਂ ਵਿਖਾਉਣੀਆਂ ਪੈਂਦੀਆਂ ਨੇ। ਉਹ ਲਾਲ ਅੱਖਾਂ ਜਿਹੜੀਆਂ ਜੀ ਉਹ ਦਿਸ ਨਹੀਂ ਰਹੀਆਂ। ਤਾਂ ਇਹਨੂੰ ਲੈ ਕੇ ਕਾਂਗਰਸ ਦੇ ਜਿਹੜੇ ਬੁਲਾਰੇ ਨੇ ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਦੱਸਿਆ ਜਾਵੇ ਕਿ ਇਹ ਲਾਲ ਅੱਖਾਂ ਕਦੋਂ ਵਿਖਾਉਣੀਆਂ ਨੇ। ਭਾਰਤ ਜਿਹੜਾ ਜੀ ਉਹਨੇ ਜਿਹੜੀ ਪੈਂਗੋਂਗ ਝੀਲ ਹੈ ਉਸ ਜਗ੍ਹਾ ਦੇ ਉੱਤੇ ਆਪਣਾ ਜਿਹੜਾ ਜੀ ਸੁਰੱਖਿਆ ਜ਼ਰੂਰ ਜਿਹੜੀ ਆ ਉਹ ਵਧਾ ਦਿੱਤੀ ਹੈ ਹਾਲ ਦੀ ਘੜੀ ਇਸ ਵੇਲੇ ਜਿਹੜੇ। ਔਰ ਸੁਰੱਖਿਆ ਜਿਹੜੀ ਆ ਉਹਨੂੰ ਤੁਸੀਂ ਕਹਿ ਲਓ ਕਿ ਇਸ ਤਰੀਕੇ ਦੇ ਨਾਲ ਵਧਾਈ ਗਈ ਹੈ ਕਿ ਉੱਥੇ ਕਿਸੇ ਕਿਸਮ ਦੀ ਅੱਗੋਂ ਜਿਹੜੀ ਜੀ ਉਹ ਗੜਬੜ ਨਾ ਹੋਵੇ। ਪਰ ਜਿਹੜਾ ਜੀ ਉਹ ਇਹ ਵੀ ਜਿਹੜਾ ਜੀ ਕਿਹਾ ਜਾ ਸਕਦਾ ਕਿ ਇਸ ਮਾਮਲੇ ਦੇ ਉੱਤੇ ਬਹੁਤਾ ਕੁਛ ਜਿਹੜਾ ਜੀ ਉਹ ਬੋਲਣਾ ਨਹੀਂ ਗਾ ਜੀ ਭਾਰਤ ਨੇ। ਔਰ ਬੇਸ਼ੱਕ ਜਿਹੜਾ ਜੀ ਜਿੰਨਾ ਮਰਜ਼ੀ ਇਹਨਾਂ ਦੇ ਉੱਤੇ ਹੋਈ ਜਾਵੇ ਕਿ ਇਹਨਾਂ ਨੇ ਆਹ ਹੋਇਆ ਜੀ ਉਹ ਹੋਇਆ, ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਰੌਲਾ ਪਾਈ ਜਾਣ, ਪਰ ਜੇ ਦੂਜੇ ਪਾਸੇ ਕਿਤੇ ਜਿਹੜਾ ਜੀ ਉਹ ਆਊਗਾ ਤਾਂ ਇਹਨਾਂ ਜ਼ਰੂਰ ਜਿਹੜਾ ਜੀ ਆਉਣਾ ਕਿ ਫੇਰ ਇਹ ਆਪਣਾ ਪੂਰਾ ਜ਼ੋਰ ਜਿਹੜਾ ਜੀ ਉਹ ਲਗਾ ਦੇਣਗੇ ਇਸ ਚੀਜ਼ ਦੇ ਉੱਤੇ ਕਿ ਅਸੀਂ ਲਾਲ ਅੱਖਾਂ ਜਿਹੜੀਆਂ ਜੀ ਉਸ ਪਾਸੇ ਵਿਖਾ ਦਿੱਤੀਆਂ ਨੇ। ਵੈਸੇ ਹੈ ਤਾਂ ਜਿਹੜੇ ਕਾਂਗਰਸ ਦੇ ਤਰਜਮਾਨ ਦੀ ਗੱਲ ਜਿਹੜੀ ਜੀ ਉਹ ਸਹੀ ਕਿ ਇਹ ਲਾਲ ਅੱਖਾਂ ਵਿਖਾਉਣ ਦਾ ਮੌਕਾ ਹੈ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਲਾਲ ਅੱਖਾਂ ਜਿਹੜੀਆਂ ਜੀ ਉਹ ਛੇਤੀ ਵਿਖਾਈਆਂ ਜਾਣਗੀਆਂ ਜੀ। ਤੇ ਅੱਗੇ ਗੱਲ ਕਰਦੇ ਪ੍ਰਸ਼ਾਂਤ ਭੂਸ਼ਣ ਦੀ 1 ਰੁਪਈਆ ਜੁਰਮਾਨਾ ਭਰ ਕੇ ਕੇਸ ਲੜਨਗੇ ਅੱਗੇ। ਦੇਖੋ, ਇਹ ਮਾਮਲਾ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਚਰਚਾ ਦਾ ਵਿਸ਼ਾ ਤਾਂ ਜਿਹੜਾ ਜੀ ਉਹ ਬਣਿਆ ਹੋਇਆ, ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ। 1 ਰੁਪਈਆ ਜੁਰਮਾਨਾ ਜਿਹੜਾ ਜੀ ਉਹ ਕੀ ਆ।
ਐਕਚੁਅਲੀ ਜਦੋਂ ਪਿਛਲੇ ਦਿਨਾਂ ਤੋਂ ਇਹ ਮਾਮਲਾ ਚੱਲਣਾ ਸ਼ੁਰੂ ਹੋਇਆ ਤਾਂ ਇੱਕ ਬਹੁਤ ਵੱਡਾ ਵਰਗ ਜਿਹਦੇ ਵਿੱਚ ਵਕੀਲ ਤਬਕਾ ਸ਼ਾਮਲ ਹੈ, ਜਿਹਦੇ ਵਿੱਚ ਜੱਜ ਸ਼ਾਮਲ ਨੇ, ਰਿਟਾਇਰਡ ਜਿਹੜੇ ਜੱਜ ਸ਼ਾਮਲ ਨੇ, ਸੁਪਰੀਮ ਕੋਰਟ ਦੇ ਵੀ ਕੁਝ ਰਿਟਾਇਰਡ ਜੱਜ ਜਿਹੜੇ ਜੀ ਉਹ ਸ਼ਾਮਲ ਨੇ। ਤੋ ਇਹ ਉਹ ਆ ਕੇ ਸਾਰੇ ਜੀ ਉਹ ਪਿੱਠ ਦੇ ਉੱਤੇ ਖੜੇ ਜਿਹੜਾ ਜੀ ਉਹ ਹੋ ਗਏ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ। ਐਕਚੁਅਲੀ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਉੱਤੇ ਤਾਂ ਸ਼ਾਇਦ ਜਿਹੜਾ ਤੁਸੀਂ ਕਹ ਲਓ ਉਹਨਾਂ ਦੇ ਪਿੱਛੇ ਨਹੀਂ, ਉਹਨਾਂ ਦੇ ਵੱਲੋਂ ਲਿਖਣ ਤੇ ਬੋਲਣ ਦੀ ਜਿਹੜੀ ਆਜ਼ਾਦੀ ਆ ਉਸ ਮਾਮਲੇ ਦੇ ਉੱਤੇ ਤੁਸੀਂ ਕਹ ਲਓ ਕਿ ਇਹ ਜਾਰੀ ਜਿਹੜੀ ਉਹ ਰਹਿਣੀ ਚਾਹੀਦੀ ਹੈ। ਸੁਪਰੀਮ ਕੋਰਟ ਦੇ ਵੱਲੋਂ ਬਾਰ-ਬਾਰ ਜਿਹੜੀ ਜੀ ਉਹ ਇਹ ਗੱਲ ਆਖੀ ਗਈ ਕਿ ਉਹ ਮਾਫੀ ਜਿਹੜਾ ਜੀ ਉਹ ਮੰਗ ਲੈਣ ਤੇ ਮਾਮਲਾ ਇੱਥੇ ਸਾਰਾ ਜਿਹੜਾ ਜੀ ਉਹ ਹੱਲ ਹੋ ਜਾਊਗਾ। ਪਰ ਮਾਫੀ ਮੰਗਣ ਤੋਂ ਇਨਕਾਰ ਕੀਤਾ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਸੰਵਿਧਾਨ ਜਿਹੜੀ ਚੀਜ਼ ਦੀ ਉਹਨਾਂ ਨੂੰ ਇਜਾਜ਼ਤ ਦਿੰਦਾ ਉਹ ਕਰਦੇ ਰਹਿਣਗੇ, ਉਹ ਲਿਖਣ ਤੇ ਬੋਲਣ ਦੀ ਜਿਹੜੀ ਹੈ ਜੀ ਉਹ ਆਜ਼ਾਦੀ ਦੇ ਹੱਕ ਦੇ ਵਿੱਚ ਨੇ। ਤੁਸੀਂ ਇਹ ਕਹ ਲਓ ਉਹਨਾਂ ਨੇ ਇਹ ਗੱਲ ਜਿਹੜੀ ਉਹ ਕਹੀ। ਹੁਣ ਸੁਪਰੀਮ ਕੋਰਟ ਨੇ ਉਹਨਾਂ ਨੂੰ ਕੱਲ 1 ਰੁਪਈਆ ਫਾਈਨ ਕਰ ਦਿੱਤਾ। ਇਹ ਆਖਿਆ ਕਿ ਉਹ ਜੇ ਇਹ ਫਾਈਨ ਨਹੀਂ ਭਰਦੇ 15 ਸਤੰਬਰ ਤੱਕ ਤੇ ਉਹਨਾਂ ਨੂੰ 3 ਮਹੀਨੇ ਦੀ ਜੇਲ੍ਹ ਜਿਹੜੀ ਆ ਉਹ ਹੋ ਸਕਦੀ ਹੈ ਤੇ ਉਸ ਤੋਂ ਇਲਾਵਾ 3 ਸਾਲ ਦੇ ਵਾਸਤੇ ਉਹਨਾਂ ਨੂੰ ਜਿਹੜਾ ਦੀ ਉਹਨਾਂ ਦੀ ਪ੍ਰੈਕਟਿਸ ਕਰਨ ਦੇ ਉੱਤੇ ਰੋਕ ਲੱਗ ਸਕਦੀ ਹੈ। ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਜਿਹੜਾ ਜੀ ਹੁਣ ਇਹ ਗੱਲ ਕਹੀ ਆ, ਇਹਦੇ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਵੱਲ ਹਰ ਵਿਅਕਤੀ ਦੀ ਨਿਗਾਹ ਹੁੰਦੀ ਹੈ, ਹਰ ਇੱਕ ਨਾਗਰਿਕ ਦੀ, ਉਸ ਵਿਅਕਤੀ ਦੀ, ਉਸ ਨਾਗਰਿਕ ਦੀ ਜਿਹਨੂੰ ਹੇਠਾਂ ਤੋਂ ਇਨਸਾਫ ਨਹੀਂ ਮਿਲਦਾ। ਉਹ ਇਹ ਸੋਚਦਾ ਕਿ ਮੈਨੂੰ ਇਸ ਜਿਹੜੀ ਸਰਵਉੱਚ ਅਦਾਲਤ ਹੈ ਉੱਥੋਂ ਇਨਸਾਫ ਜ਼ਰੂਰ ਮਿਲੂਗਾ। ਉਹ ਕਹਿੰਦੇ ਕਿ ਲੋਕਾਂ ਦੇ ਅੰਦਰ ਇਨਸਾਫ ਦੀ ਜਿਹੜੀ ਭਾਵਨਾ ਇਹ ਮਰਨੀ ਨਹੀਂ ਚਾਹੀਦੀ। ਇਹ ਵੀ ਕਿਹਾ ਕਿ ਜਿੰਨੀ ਸੁਪਰੀਮ ਕੋਰਟ ਸਟਰੋਂਗ ਹੋਊਗੀ ਉਹਨਾਂ ਹਰ ਨਾਗਰਿਕ ਸਟਰੋਂਗ ਹੋਊਗਾ। ਇਹ ਵੀ ਗੱਲ ਜਿਹੜੀ ਵੀ ਕਹੀ ਕਿ ਉਹ 1 ਰੁਪਈਆ ਜੁਰਮਾਨਾ ਭਰਨਗੇ ਔਰ 1 ਰੁਪਈਆ ਜੁਰਮਾਨਾ ਭਰ ਕੇ ਉਹ ਇਹਦੀ ਅਗਲੀ ਰਿਵਿਊ ਪਟੀਸ਼ਨ ਜਿਹੜੀ ਹੈ ਜੀ ਉਹ ਪਾਉਣਗੇ, ਕਿਉਂਕਿ ਉਹਨਾਂ ਨੇ ਇਹ ਕਿਹਾ ਕਿ ਰਿਵਿਊ ਪਟੀਸ਼ਨ ਪਾਉਣ ਦਾ ਉਹਨਾਂ ਦੇ ਕੋਲੇ ਜਿਹੜਾ ਜੀ ਹੱਕ ਹੈ, ਇੱਕ ਸੰਵਿਧਾਨਕ ਹੱਕ, ਜਿਹਦੀ ਉਹ ਵਰਤੋਂ ਕਰਨਗੇ। ਅਪਰਾਧਿਕ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਰਿਵਿਊ ਪਟੀਸ਼ਨ ਜਿਹੜੀ ਆ ਉਹ ਪਾਉਣਗੇ। ਇਹ ਵੀ ਗੱਲ ਉਹਨਾਂ ਨੇ ਕਹੀ ਕਿ ਉਹਨਾਂ ਨੇ ਕਦੀ ਵੀ ਅਦਾਲਤ ਦੀ ਮਾਣਹਾਨੀ ਨਹੀਂ ਕੀਤੀ। ਦੇਖਿਆ ਜਾਵੇ ਟੈਕਨੀਕਲੀ ਜਿਹੜੀ ਆ ਅਦਾਲਤੀ ਮਾਣਹਾਨੀ ਕੰਟੈਂਪਟ ਆਫ ਕੋਰਟ ਜਿਹੜੀ ਹੈ ਜੀ ਉਹ ਹੁੰਦੀ ਆ ਜਦੋਂ ਕੋਈ ਅਦਾਲਤ ਨੇ ਫੈਸਲਾ ਸੁਣਾਇਆ ਉਹਦੇ ਤੁਸੀਂ ਅਗੇਂਸਟ ਫੈਸਲੇ ਦੇ ਖੜ ਗਏ, ਇਹ ਕਿਹਾ ਕਿ ਮੈਂ ਨਹੀਂ ਮੰਨਦਾ ਇਹ ਫੈਸਲਾ, ਇਹ ਕੰਟੈਂਪਟ ਆਫ ਕੋਰਟ ਹੈ। ਮੰਨ ਲਓ ਅਦਾਲਤ ਨੇ ਕਿਸੇ ਸੂਬੇ ਨੂੰ ਇਹ ਕਹਿਤਾ ਕਿ ਇਸ ਚੀਜ਼ ਦੇ ਵਾਸਤੇ ਤੁਸੀਂ 3 ਮਹੀਨਿਆਂ ਦੇ ਵਿੱਚ ਜਾਂ 2 ਮਹੀਨਿਆਂ ਦੇ ਵਿੱਚ ਕਰਕੇ ਜਿਹੜਾ ਜੀ ਉਹ ਦਿਓ। ਜੇ ਜਿਹੜਾ ਉਹ ਸੂਬਾ, ਕੋਈ ਵਿਅਕਤੀ, ਕੋਈ ਸੰਸਥਾ ਉਹ ਉਹਦੇ ਉੱਤੇ ਨਹੀਂ ਗੌਰ ਕਰਦਾ, ਉਹ ਨਾ ਸੁਪਰੀਮ ਕੋਰਟ ਕੋਲੇ ਜਾਂਦਾ, ਨਾ ਉਹਨੂੰ ਜਿਹੜਾ ਜੀ ਕੁਛ ਉਹਦੇ ਚ ਚੇਂਜਸ ਕਰਦਾ, ਉਹ ਕੰਟੈਂਪਟ ਆਫ ਕੋਰਟ ਮੰਨੀ ਜਾਂਦੀ ਹੈ। ਜਿਹੜੇ 2 ਟਵੀਟ ਜਿਨ੍ਹਾਂ ਨੂੰ ਆਧਾਰ ਬਣਾਇਆ ਗਿਆ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ, ਉਹਦੇ ਵਿੱਚ ਕਿਤੇ ਵੀ ਅਦਾਲਤ ਦੇ ਕਿਸੇ ਫੈਸਲੇ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਸੀਗਾ। ਉਹ ਜਿਹੜਾ ਕਿੰਤੂ ਪ੍ਰੰਤੂ ਸੀਗਾ ਉਹ ਜੱਜਾਂ ਦੀ ਕਾਰਗੁਜ਼ਾਰੀ ਦੇ ਉੱਤੇ ਸੀਗਾ। ਜਿਹੜੇ ਉਹ ਟਵੀਟ ਨੇ, ਜੇ ਉਹਦੇ ਉੱਤੇ ਫੈਸਲੇ ਦੇ ਉੱਤੇ ਕਿੰਤੂ ਪ੍ਰੰਤੂ ਹੁੰਦਾ ਤੇ ਸ਼ਾਇਦ ਇਹ ਜਿਹੜਾ ਜੀ ਕਿਹਾ ਜਾ ਸਕਦਾ ਸੀਗਾ ਕਿ ਫਿਰ ਜਿਹੜੇ ਕਮ ਸੇ ਕਮ ਰਿਟਾਇਰਡ ਜੱਜ ਨੇ, ਜਿਨ੍ਹਾਂ ਦੇ ਵਿੱਚ ਕੁਝ ਸੁਪਰੀਮ ਕੋਰਟ ਦੇ ਵੀ ਰਿਟਾਇਰਡ ਜੱਜ ਨੇ, ਉਹ ਉਹਨਾਂ ਦੀ ਪਿੱਠ ਦੇ ਉੱਤੇ ਆ ਕੇ ਨਾ ਜਿਹੜਾ ਜੀ ਉਹ ਖੜਦੇ। ਜਿਹੜਾ ਖਾਸ ਤੌਰ ਦੇ ਉੱਤੇ ਜਿਹਨੂੰ ਬਣਾਇਆ ਗਿਆ ਨਾ ਟਾਰਗੇਟ, ਉਹ ਇਹ ਸੀਗਾ ਜੀ ਕਿ ਡਿਊਰਿੰਗ ਜਦੋਂ ਲਾਕਡਾਊਨ ਸੀਗਾ ਜਾਂ ਅੱਜ ਵੀ ਜਿਹੜਾ ਚੱਲ ਰਿਹਾ, ਉਹਦੇ ਦੌਰਾਨ ਇੱਕ ਮੋਟਰਸਾਈਕਲ ਦੇ ਉੱਤੇ ਲੈ ਕੇ ਜਿਹੜੇ ਸਨ ਸੁਪਰੀਮ ਕੋਰਟ ਦੇ ਚੀਫ ਜਸਟਿਸ, ਉਹਨਾਂ ਦੇ ਉੱਤੇ ਟਿੱਪਣੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਸੀਗੀਆਂ। ਉਹ ਟਿੱਪਣੀਆਂ ਅਦਾਲਤ ਦੇ ਉੱਤੇ ਨਹੀਂ ਸਨ, ਉਹ ਅਦਾਲਤ ਦੇ ਕਿਸੇ ਫੈਸਲੇ ਦੇ ਉੱਤੇ ਜਿਹੜੀਆਂ ਉਹ ਨਹੀਂ ਸਨ। ਇਸ ਕਰਕੇ ਕੰਟੈਂਪਟ ਆਫ ਕੋਰਟ ਇਹ ਕਿਵੇਂ ਜਿਹੜਾ ਜੀ ਹੋ ਗਿਆ, ਇਸ ਚੀਜ਼ ਦੇ ਉੱਤੇ ਬਹਿਸ ਜਾਰੀ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਰਿਵਿਊ ਪਟੀਸ਼ਨ ਹੈ ਉਹਦੇ ਵਿੱਚ ਜਦੋਂ ਪ੍ਰਸ਼ਾਂਤ ਭੂਸ਼ਣ ਹੋਰਾਂ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਜਿਹੜਾ ਜੀ ਉਹ ਦਿੱਤਾ ਜਾਊਗਾ ਤਾਂ ਉਦੋਂ ਇਸ ਮਾਮਲੇ ਦੇ ਉੱਤੇ ਹੋਰ ਵੀ ਕਈ ਕੁਝ ਸਾਹਮਣੇ ਆਊਗਾ ਜੀ। ਜੀ ਜੀ ਬਿਲਕੁਲ ਆਉਣਾ ਵੀ ਚਾਹੀਦਾ ਹੈ। ਤੇ ਅੱਗੇ ਮੁਲਕ ਦੀ ਜੇ ਗੱਲ ਕਰੀਏ, ਭਾਰਤ ਮੁਲਕ ਦੀ ਵੈਸੇ ਤਾਂ ਤਰੱਕੀ ਬਹੁਤ ਕੀਤੀ ਆ, ਪਰ GDP ਆ ਜਿਹੜੀ ਉਹ ਪੂਰੇ ਤਰੀਕੇ ਦੇ ਨਾਲ ਡੋਲੀ ਹੋਈ ਹੈ।
देखो पता तो बहुता कुछ जिहड़ा जी वो पहला भी सीगा दे ਆਪਾਂ ਜਿਹੜੀ ਦੀ ਗੱਲ ਕਰੀਏ ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਭਾਰਤ ਦੀ GDP ਹੈਗੀ ਆ ਉਹ ਰਾਈਟਰਸ ਨੇ ਇਹ ਗੱਲ ਕਹੀ ਸੀਗੀ ਕਿ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਚਾਰੇ ਦੀ GDP ਜਿਹੜੀ ਆ ਉਹਦੇ ਵਿੱਚ 18.3% ਦੀ ਗਿਰਾਵਟ ਆਊਗੀ। ਇਹ ਰਾਈਟਰਸ ਨੇ ਜਿਹੜਾ ਦੀ ਕਿਹਾ ਸੀਗਾ ਕੁਝ ਸਮਾਂ ਪਹਿਲਾਂ। ਹਾਲਾਤ ਇਹ ਹੋ ਗਏ ਕਿ ਰਾਈਟਰਸ ਦੇ ਨੇ ਜਿਹੜਾ ਭਵਿੱਖਬਾਣੀ ਕੀਤੀ ਸੀ ਉਹਦੇ ਤੋਂ ਕਿਤੇ ਜ਼ਿਆਦਾ GDP ਦੇ ਵਿੱਚ ਗਿਰਾਵਟ ਜਿਹੜੀ ਹੈ ਜੀ ਉਹ ਹੈ। ਅਰਥਚਾਰੇ ਦੀ ਸਿਹਤ ਨੂੰ ਲੈ ਕੇ ਜਿੰਨੀਆਂ ਖਰਾਬ ਸੰਭਾਵਨਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ ਅਪ੍ਰੈਲ ਮਈ ਜੂਨ ਇਹ ਕੁਆਟਰ ਜਿਹੜਾ ਸੀਗਾ ਜੀ ਇਹਦੀ ਜੇ ਦੇਖੀਏ ਤਾਂ ਜਿਹੜਾ ਇੱਥੋਂ ਦੀ ਲੋਕਲ ਜਿਹੜੀ ਪ੍ਰੋਡਕਸ਼ਨ GDP ਆ ਉਹਦੇ ਅੰਕੜੇ ਜਿੰਨੇ ਮਾੜੇ ਜਿਹੜੇ ਆਏ ਆ ਕਿ ਦੇਸ਼ ਦੀ GDP ਦੇ ਵਿੱਚ 23.9% ਦੀ ਭਾਰੀ ਗਿਰਾਵਟ ਦਰਜ ਜਿਹੜੀ ਆ ਉਹ ਕੀਤੀ ਗਈ ਆ। GDP ਦੇ ਅੰਕੜਿਆਂ ਤੋਂ ਸਾਫ਼ ਹੈ ਕਿ 21 ਲੱਖ ਕਰੋੜ ਰੁਪਏ ਦਾ ਜਿਹੜਾ ਵਿੱਤੀ ਪੈਕੇਜ ਦੀ ਗੱਲ ਕੀਤੀ ਜਾ ਰਹੀ ਸੀ। ਇਹਦੇ ਬਾਵਜੂਦ ਕਾਰੋਬਾਰ ਤੇ ਆਮ ਲੋਕਾਂ ਦੇ ਉੱਤੇ ਬਹੁਤ ਵੱਡਾ ਅਸਰ ਇਸ ਮਹਾਮਾਰੀ ਦਾ ਪਿਆ। ਵੈਸੇ ਅੰਕੜੇ ਜੇ ਤੁਸੀਂ ਦੇਖੋ ਤਾਂ ਮਹਾਮਾਰੀ ਆਉਣ ਤੋਂ ਪਹਿਲਾਂ ਵੀ ਅੰਕੜੇ ਜਿਹੜੇ ਸੀਗੇ ਉਹ ਕੋਈ ਬਹੁਤ ਵਧੀਆ ਨਹੀਂ ਸਨ। ਰੌਲਾ ਤਾਂ ਉਦੋਂ ਵੀ ਪੈ ਰਿਹਾ ਸੀ ਪਰ ਇਹਨਾਂ ਹੈ ਕਿ ਇਹ ਕਰੋਨਾ ਦੇ ਕਾਰਪੇਟ ਦੇ ਹੇਠਾਂ ਜਿਹੜੇ ਜੀ ਉਹ ਦੱਬ ਕੇ ਪਹਿਲੇ ਅੰਕੜੇ ਉੱਤੋਂ ਇਹ ਕੱਢ ਲਏ ਗਏ। ਭਾਰਤ 1996 ਤੋਂ GDP ਦੇ ਅੰਕੜੇ ਜਾਰੀ ਕਰ ਰਿਹਾ। ਉਦੋਂ ਤੋਂ ਲੈ ਕੇ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਗਿਰਾਵਟ ਹੈ ਔਰ ਅਰਥਚਾਰੇ ਨੂੰ ਪਟੜੀ ਦੇ ਉੱਤੇ ਲਿਆਉਣ ਦੇ ਵਾਸਤੇ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਵਿਆਜ ਦਰ ਦੇ ਵਿੱਚ ਕਟੌਤੀ ਵੀ ਕੀਤੀ ਗਈ, ਉਤਪਾਦਨ ਦੇ ਵਿੱਚ ਵਾਧਾ ਨਹੀਂ ਹੋ ਸਕਿਆ। ਪਿਛਲੇ ਸਾਲ ਦੀ ਜਿਹੜੀ ਇਹ ਕੁਆਟਰ ਸੀਗਾ ਇਸ ਸੇਮ ਸਮੇਂ ਦੇ ਉੱਤੇ ਉਦੋਂ 5% ਦਾ ਵਾਧਾ ਦਰਜ ਕੀਤਾ ਗਿਆ ਸੀਗਾ। ਜਨਵਰੀ ਮਾਰਚ ਦੀ ਤਿਮਾਹੀ ਦੇ ਵਿੱਚ 3.1% ਦਾ ਵਾਧਾ ਦਿਖਾਇਆ ਗਿਆ ਸੀ ਜੋ ਕਿ 8 ਸਾਲਾਂ ਦੇ ਵਿੱਚ ਸਭ ਤੋਂ ਘੱਟ ਸੀ। ਤਾਜ਼ਾ ਅੰਕੜੇ ਇਹ ਦੱਸਦੇ ਆ ਕਿ ਸਾਰੇ ਮਾਲੀ ਸਾਲ ਦੇ ਵਿੱਚ ਬੁਰਾ ਅਸਰ ਵੇਖਣ ਨੂੰ ਮਿਲੂਗਾ। ਸਰਕਾਰ ਨੇ ਇਹ ਗੱਲ ਕਹੀ ਹੈ ਕਿ ਕੋਰੋਨਾ ਦੀ ਵਜ੍ਹਾ ਕਰਕੇ ਜਿਹੜਾ ਪ੍ਰਾਈਵੇਟ ਇਨਵੈਸਟਰ ਹੈ ਉਹਦੇ ਵਿੱਚ ਤੇਜ਼ੀ ਦੇ ਨਾਲ ਕਮੀ ਆਈ ਹੈ ਜਿਹਦੇ ਕਰਕੇ ਖਪਤ ਦੇ ਵਿੱਚ ਗਿਰਾਵਟ ਜਿਹੜੀ ਹੈ ਜੀ ਉਹ ਦਰਜ ਹੋਈ ਹੈ। ਜਿੱਥੇ ਇੱਕ ਪਾਸੇ ਆਤਮ ਨਿਰਭਰਤਾ ਦੀ ਗੱਲ ਜਿਹੜੀ ਦੀ ਉਹ ਕੀਤੀ ਜਾ ਰਹੀ ਹੈ ਉਧਰ ਦੂਜੇ ਪਾਸੇ ਜੋ ਮੁਲਕ ਦਾ ਹੈਗਾ ਸਾਰਾ ਕੁਝ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਸੌਂਪਿਆ ਜਾ ਰਿਹਾ। ਉੱਥੋਂ ਜਦੋਂ ਤੁਸੀਂ ਤੇਜ਼ੀ ਦੇ ਨਾਲ ਉਹ ਸੌਂਪ ਰਹੇ ਹੋ ਤੇ ਕੀ ਉਹਦੇ ਵਿੱਚੋਂ ਜਿਹੜਾ ਜੀ ਉਹ ਪੋਜ਼ਿਟਿਵ ਕੱਢ ਲੋਗੇ ਇਹ ਹੈਰਾਨਗੀ ਵਾਲੀ ਗੱਲ ਹੈ। ਹੋ ਸਕਦਾ ਹੈ ਕੁਝ ਲੋਕਾਂ ਨੂੰ ਇਹ ਸੁਣ ਕੇ ਅਚੰਭਾ ਵੀ ਜਿਹੜਾ ਜੀ ਉਹ ਲੱਗੇ ਕਿ ਸਰਕਾਰ ਨੇ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੰਗਲ ਹੈ ਉਹਦੇ ਵਿੱਚ ਵੀ ਇਹਨੂੰ ਵੀ ਪ੍ਰਾਈਵੇਟਾਈਜ਼ ਹੱਥਾਂ ਦੇ ਵਿੱਚ ਦੇਣ ਦਾ ਫੈਸਲਾ ਜਿਹੜਾ ਜੀ ਉਹ ਕਰ ਲਿਆ। ਉੱਥੇ ਟੂਰਿਜ਼ਮ ਦੇ ਨਾਲ ਜੁੜੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਇਹਦੇ ਵਿੱਚ ਜਿਹੜਾ ਜੀ ਭਾਈਵਾਲ ਬਣਾ ਕੇ ਜੰਗਲ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਟੂਰਿਜ਼ਮ ਕੰਪਨੀਆਂ ਜਿਹੜੀਆਂ ਉਹ ਕਿਹਨਾਂ ਦੀਆਂ ਹੁੰਦੀਆਂ ਨੇ, ਕੌਣ ਇਹਨਾਂ ਨੂੰ ਰਨ ਕਰਦੇ ਆ, ਕੋਈ ਭੁੱਲ ਭੁਲੇਖਾ ਨਹੀਂ। ਮਤਲਬ ਕਿ ਇੰਨਾ ਕੁਛ ਜਿਹੜਾ ਜੀ ਜੰਗਲ ਤੱਕ ਜਿਹੜਾ ਜੀ ਉਹ ਵੇਚ ਦਿੱਤੇ ਜਾਣਗੇ। ਫਿਰ ਇਹ ਜੰਗਲ ਬਚਾਉਣਗੇ ਤਾਂ ਨਹੀਂ ਕਿਸੇ ਵੀ ਹਾਲਤ ਵਿੱਚ ਉਹਨਾਂ ਨੂੰ ਤਬਾਹ ਹੀ ਜਿਹੜਾ ਜੀ ਉਹ ਕਰਨਗੇ। ਬਿਲਕੁਲ ਜੀ, ਸਾਰਾ ਕੁਛ ਹੀ ਇਹ ਵੇਚ ਰਹੇ ਆ। ਪਤਾ ਨਹੀਂ ਕੀ ਗੱਲ ਹੈ ਇਹਨਾਂ ਨੇ, ਪੰਜਾਬ ਕਿੱਥੇ ਜਾਊਗਾ। ਤੇ ਅੱਗੇ ਪੰਜਾਬ ਸਰਕਾਰ ਦੀ ਨਵੀਂ ਮੁਹਿੰਮ ਦੀ ਜੇ ਗੱਲ ਕਰੀਏ ਤਾਂ ਸਭ ਅੱਛਾ ਹੈ। ਇਸ ਤਰ੍ਹਾਂ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਚਰਚਾ ਵੱਡਾ ਚੱਲ ਰਿਹਾ ਜੀ ਉਹ ਇਹਨਾਂ ਗੱਲਾਂ ਨੂੰ ਹੀ ਲੈ ਕੇ ਹੈ ਕਿ ਪੰਜਾਬ ਦੇ ਹਸਪਤਾਲਾਂ ਦੇ ਕੀ ਹਾਲਾਤ ਨੇ। ਪੰਚਾਇਤਾਂ ਮਤੇ ਜਿਹੜੀਆਂ ਉਹ ਪਾ ਰਹੀਆਂ ਨੇ, ਪੰਚਾਇਤਾਂ ਦੇ ਮਤੇ ਜਿਹੜੀ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਨੇ। ਅਫਵਾਹਾਂ ਦਾ ਬਾਜ਼ਾਰ ਪੂਰਾ ਫੁੱਲ ਜਿਹੜਾ ਜੀ ਉਹ ਗਰਮ ਹੈ। ਪਹਿਲਾਂ ਤਾਂ ਸਰਕਾਰ ਨੇ ਇਹ ਅਫਵਾਹਾਂ ਦੇ ਬਾਜ਼ਾਰ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਹੁਣ ਜਦੋਂ ਪਾਣੀ ਸਿਰੋਂ ਲੰਘਣ ਲੱਗ ਗਿਆ ਤੇ ਕੁਝ ਕਾਰਵਾਈਆਂ ਜਿਹੜੀਆਂ ਦੀ ਉਹ ਕੀਤੀਆਂ ਗਈਆਂ। ਜਿਹੜੀਆਂ ਆਡੀਓ ਵੀਡੀਓਜ਼ ਘੁੰਮਦੀਆਂ ਨੇ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਕੀਤਾ ਗਿਆ। ਜਦੋਂ ਕਰਫਿਊ ਲੱਗਿਆ ਸੀਗਾ, ਸਮਾਂ ਸੀਗਾ, ਸਰਕਾਰ ਜਿਹੜੀ ਸੀ ਉਹ ਐਫਰਟ ਕਰਦੀ, ਉਹ ਦੇਖਦੀ ਕਿ ਸਿਹਤ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਿਵੇਂ ਸੁਧਾਰ ਕਰਨ ਦੀ ਜ਼ਰੂਰਤ ਹੈ। ਇੱਕ ਸਿੰਗਲ ਮੀਟਿੰਗ ਵੀ ਇਸ ਮਾਮਲੇ ਦੇ ਉੱਤੇ ਨਹੀਂ ਲਾਈ ਗਈ। ਪੰਜਾਬ ਦੇ ਲੋਕ ਵੇਸਲੇ ਰਹੇ। ਪੰਜਾਬ ਦੇ ਲੋਕਾਂ ਨੇ ਕਦੀ ਧਿਆਨ ਹੀ ਨਹੀਂ ਦਿੱਤਾ ਇਸ ਪਾਸੇ ਵੱਲ ਕਿ ਉਹਨਾਂ ਦੀਆਂ ਸਿਹਤ ਸੇਵਾਵਾਂ ਕਿਵੇਂ ਇੱਕ ਇੱਕ ਕਰਕੇ ਖਤਮ ਕਰ ਦਿੱਤੀਆਂ ਗਈਆਂ। ਲੋਕ ਨੀਲੇ ਪੀਲੇ ਕਾਰਡ, ਆਟਾ ਦਾਲ ਸਕੀਮ, ਮੁਫਤ ਜਿਹੜੀਆਂ ਦੀ ਨਾਅਰੇ, ਅਧੀਏ ਪਊਏ, ਸਮਾਰਟਫੋਨ, ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਦੀ ਉਹ ਲੱਗੇ ਰਹੇ, ਉਲਝਾ ਲਏ ਗਏ। ਇਸ ਪਾਸੇ ਵੱਲ ਧਿਆਨ ਨਹੀਂ ਗਿਆ। ਸਰਕਾਰ ਫਸਦੀ ਨਜ਼ਰ ਆ ਰਹੀ ਹੈ। ਹੁਣ ਸਰਕਾਰ ਨੇ ਕੀ ਕੀਤਾ ਕਿ ਆਪਣੇ ਕੋਵਿਡ ਪ੍ਰਬੰਧਾਂ ਨੂੰ ਲੈ ਕੇ ਆਪਣੇ ਹੱਕ ਦੇ ਵਿੱਚ ਇੱਕ ਭੰਨ ਖੜੀ ਕਰਨ ਦੇ ਵਾਸਤੇ ਸਭ ਅੱਛਾ ਮੁਹਿੰਮ ਵਿੱਢੀ ਹੈ ਤਾਂ ਕਿ ਜਿਹੜੀਆਂ ਕੁਤਾਹੀਆਂ ਨੇ
ਉਹਨਾਂ ਨੂੰ ਦਬ ਲਿਆ ਜਾਵੇ, ਉਹਨਾਂ ਦੇ ਉੱਤੇ ਪੋਚਾ ਫੇਰਿਆ ਜਾ ਸਕੇ। ਪੰਜਾਬ ਭਰ ਦੇ ਵਿੱਚ ਕੋਵਿਡ ਕੇਅਰ ਸੈਂਟਰ ਤੇ ਜਿਹੜੇ ਕੁਆਰੰਟਾਈਨ ਸੈਂਟਰ ਨੇ, ਉਹਨਾਂ ਛੁੱਟੀ ਦੇ ਮਗਰੋਂ ਘਰਾਂ ਨੂੰ ਜਾਣ ਵਾਲੇ ਮਰੀਜ਼ ਜਿਹੜੇ ਨੇ, ਉਹਨਾਂ ਨੂੰ ਸਰਕਾਰੀ ਪ੍ਰਬੰਧਾਂ ਨੂੰ ਲੈ ਕੇ ਉਹਨਾਂ ਤੋਂ ਜਬਰੀ ਜਿਹੜਾ ਵੀ ਉਹ ਕੁਹਾਇਆ ਜਾ ਰਿਹਾ, ਵੀਡੀਓਜ਼ ਤਿਆਰ ਕੀਤੀਆਂ ਜਾ ਰਹੀਆਂ ਨੇ, ਉਹਨਾਂ ਤੋਂ ਕੁਹਾਇਆ ਜਾ ਰਿਹਾ ਵੀ ਇੱਥੇ ਕਮਾਲ ਕੀਤੀ ਪਈ ਹੈ ਅੰਦਰ ਜਿਹੜੇ ਕੁਆਰੰਟਾਈਨ ਸੈਂਟਰ ਨੇ ਉੱਥੇ, ਤੇ ਜਿੱਥੇ ਕਰੋਨਾ ਦਾ ਦੇ ਮਰੀਜ਼ ਜਿਹੜੇ ਉਹ ਰੱਖੇ ਜਾ ਰਹੇ ਨੇ ਉਹਨਾਂ ਸੈਂਟਰਾਂ ਦੇ ਵਿੱਚ ਕਈ ਭੰਗੜਾ ਪਾਉਂਦੇ ਮਰੀਜ਼ ਜਿਹੜੇ ਵੀ ਉਹ ਵਿਖਾਏ ਜਾ ਰਹੇ ਆ। ਦੇਖੋ, ਕੁਝ ਚੀਜ਼ਾਂ ਚੰਗੀਆਂ ਵੀ ਨੇ ਕਿ ਮਰੀਜ਼ਾਂ ਦਾ ਹੌਸਲਾ ਬੰਨਣ ਦੇ ਵਾਸਤੇ, ਮਾਨਸਿਕ ਤੌਰ ਦੇ ਉੱਤੇ ਮਜ਼ਬੂਤੀ ਦੇ ਵਾਸਤੇ ਕਾਉਂਸਲਿੰਗ ਤੇ ਹੋਰ ਪ੍ਰੋਗਰਾਮ ਹੋਣੇ ਚਾਹੀਦੇ ਆ। ਕਾਉਂਸਲਿੰਗ ਤਾਂ ਕਿਤੇ ਹੈ ਨਹੀਂ ਜੀ ਕਿਸੇ ਵੀ ਜਗ੍ਹਾ ਦੇ ਉੱਤੇ। ਉੱਥੇ ਲੋਕ ਉਨੀ ਦੇਰ ਤੱਕ ਉਹਨਾਂ ਨੂੰ ਰੋਟੀ ਨਹੀਂ ਮਿਲਦੀ ਜਿੰਨੀ ਦੇਰ ਤੱਕ ਉਹ ਆਪਣੇ ਮੋਬਾਈਲ ਦੇ ਨਾਲ ਵੀਡੀਓ ਬਣਾ ਕੇ ਕਿਸੇ ਪੱਤਰਕਾਰ ਨੂੰ ਨਹੀਂ ਭੇਜ ਦਿੰਦੇ, ਤੇ ਉਹ ਵੀਡੀਓ ਜਿਹੜੀ ਵਾਇਰਲ ਨਹੀਂ ਹੋ ਜਾਂਦੀ। ਇੱਕ ਵੀਡੀਓ ਮੇਰੇ ਕੋਲ ਆਈ ਸੀ ਪਿਛਲੇ ਹਫ਼ਤੇ, ਉਹ ਨੌਜਵਾਨ ਦੀ, ਉਹਨੂੰ ਜਿਹੜਾ ਜੀ ਉਹ ਪਾਤਾ ਤੇ ਕੁਝ ਘੰਟਿਆਂ ਤੋਂ ਬਾਅਦ DPRO ਸਾਹਿਬ ਉਹਨਾਂ ਨੇ ਵੀਡੀਓ ਭੇਜਤੀ ਜੀ। ਉਹ ਕਹਿੰਦੇ ਤੁਸੀਂ ਆਹ ਵੀਡੀਓ ਪਾਈ ਸੀ, ਆਹ ਵੀ ਦੇਖੋ, ਅਸੀਂ ਉਹਦਾ ਧਿਆਨ ਜਿਹੜਾ ਜੀ ਉਹ ਕਰ ਲਿਆ, ਉਹਦੇ ਕੱਪੜੇ ਚੇਂਜ ਕਰਾਤੇ ਔਰ ਉਹਨੂੰ ਚੰਗੀ ਰੋਟੀ ਪਾਣੀ ਜਿਹੜਾ ਜੀ ਦੇ ਦਿੱਤਾ। ਮੈਂ ਉਦੋਂ ਵੀ ਉਹਨਾਂ ਨੂੰ ਵੀ ਅਫਸਰ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਇੱਕ ਵੀਡੀਓ ਜੇ ਆਊਗੀ ਤਾਂ ਇੱਕ ਬੰਦੇ ਦਾ ਤੁਸੀਂ ਧਿਆਨ ਕਰੋਗੇ ਜਾਂ ਓਵਰਆਲ ਸਾਰਿਆਂ ਦਾ ਜਿਹੜਾ ਜੀ ਉਹ ਧਿਆਨ ਰੱਖੋਗੇ। ਹੁਣ ਇਹ ਜਿਹੜੀਆਂ ਵੀਡੀਓਜ਼ ਨੇ, ਇਹ ਕਿੰਨਾ ਕੁ ਮੁਕਾਬਲਾ ਉਹਨਾਂ ਵੀਡੀਓਜ਼ ਦਾ ਕਰ ਸਕਣਗੀਆਂ ਜਿਹੜੀਆਂ ਕਿ ਇਹਨਾਂ ਕੁਆਰੰਟਾਈਨ ਸੈਂਟਰਾਂ ਦੇ ਵਿੱਚੋਂ ਜਾਂ COVID-19 ਦੇ ਜਿਹੜੇ ਸੈਂਟਰ ਨੇ ਉੱਥੋਂ ਆ ਰਹੀਆਂ ਨੇ। ਸਰਕਾਰ ਕੋਸ਼ਿਸ਼ ਜਿਹੜੀ ਹੈ ਜੀ ਇਹ ਕਰ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਨੱਪਿਆ ਜਾ ਸਕੇ ਜਿੰਨਾ, ਕਿਉਂਕਿ ਨੈਗੇਟਿਵ ਸਾਰਾ ਜਿਹੜਾ ਜੀ ਉਹ ਪ੍ਰਚਾਰ ਹੋ ਰਿਹਾ। ਨੈਗੇਟਿਵ ਪ੍ਰਚਾਰ ਦੇ ਨਾਲ ਇੱਕ ਜਿਹੜੀ ਮਾੜੀ ਗੱਲ ਹੋ ਰਹੀ ਆ ਕਿ ਜਿਹੜੇ ਗਰਾਊਂਡ ਦੇ ਉੱਤੇ ਕੰਮ ਕਰਦੇ ਇਹ ਕੋਵਿਡ ਵਾਰੀਅਰ ਨੇ, ਜਿਨ੍ਹਾਂ ਦੇ ਵਿੱਚ ਆਸ਼ਾ ਵਰਕਰਸ ਨੇ ਖਾਸ ਤੌਰ ਦੇ ਉੱਤੇ, ਜਾਂ ਜਿਹੜੇ ਮਲਟੀਪਰਪਜ਼ ਸਿਹਤ ਕਾਮੇ ਨੇ, ਉਹਨਾਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਪਿੰਡਾਂ ਥਾਵਾਂ ਦੇ ਉੱਤੇ। ਉਹਨਾਂ ਦਾ ਕਸੂਰ ਨਹੀਂ ਗਾ ਕੋਈ ਵਿਚਾਰਿਆਂ ਦਾ। ਦੇਖੋ, ਉਹ ਤਾਂ ਆਪ ਅੱਧਾ ਦਿਨ ਕੰਮ ਕਰਦੇ, ਅੱਧਾ ਦਿਨ ਐਜੀਟੇਸ਼ਨ ਕਰਦੇ ਆ ਵੀ ਨਿਗੂਣੀਆਂ ਤਨਖਾਹਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ, 11 ਸਾਲ ਤੋਂ ਕੱਚੇ ਹੀ ਸਾਨੂੰ ਰੱਖਿਆ, ਪੱਕੇ ਵੀ ਨਹੀਂ ਜਿਹੜਾ ਜੀ ਉਹ ਕੀਤਾ। ਲੋਕ ਉਹਨਾਂ ਦੇ ਉੱਤੇ ਆਪਣਾ ਗੁੱਸਾ ਜਿਹੜਾ ਉਹ ਕੱਢ ਰਹੇ ਆ। ਪੰਚਾਇਤਾਂ ਉਹਨਾਂ ਦੇ ਖਿਲਾਫ ਜਿਹੜੇ ਮਤੇ ਪਾ ਰਹੀਆਂ ਨੇ। ਹੁਣ ਇਹ ਪੰਚਾਇਤਾਂ ਉਦੋਂ ਕਦੇ ਨਹੀਂ ਬੋਲੀਆਂ ਜਦੋਂ ਪੰਜਾਬ ਨੂੰ ਚਿੱਟਾ ਨਿਕਲ ਗਿਆ। ਜਦੋਂ ਪਿਛਲੇ ਮਾਰਚ ਦੇ ਮਹੀਨੇ ਤੋਂ ਪਹਿਲਾਂ ਜਦੋਂ ਆਪਾਂ ਗੱਲ ਵੀ ਕੀਤੀ ਸੀਗੀ, ਉਦੋਂ ਪੰਚਾਇਤਾਂ ਦੇ ਨਵੀਆਂ ਬਣੀਆਂ ਸੀਗੀਆਂ। ਇਹਨਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਲਈ ਮਤੇ ਪਾਏ ਹੀ ਨਹੀਂ। ਸਭ ਤੋਂ ਘੱਟ ਜਿਹੜੇ ਮਤੇ ਸੀ ਉਦੋਂ ਪਏ। ਉਦੋਂ ਇਹ ਪੰਚਾਇਤਾਂ ਪਤਾ ਨਹੀਂ ਕਿੱਥੇ ਚਲੀਆਂ ਜਾਂਦੀਆਂ ਨੇ। ਹੁਣ ਜਿਹੜੀਆਂ ਇਹ ਮਤੇ ਪਾ ਰਹੀਆਂ ਨੇ, ਮਤਾ ਇਹ ਤਾਂ ਪਾਓ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਦੀ ਉਹ ਚਾਹੀਦਾ ਹਸਪੀਟਲ ਚਾਹੀਦਾ, ਜਾਂ ਸਾਨੂੰ ਡਾਕਟਰ ਚਾਹੀਦਾ, ਪਿੰਡ ਨੂੰ ਨਰਸਾਂ ਹੋਣ, ਤੁਸੀਂ ਆਪਣੇ ਕੁਆਰੰਟਾਈਨ ਸੈਂਟਰ ਉੱਤੇ ਬਣਾਓ। ਪਿੰਡਾਂ ਦੀ ਇਹ ਮੰਗ ਜਾਇਜ਼ ਹੈ ਕਿ ਜਿਹੜੇ ਸਕੂਲ ਨੇ ਉੱਥੇ ਕੁਆਰੰਟਾਈਨ ਸੈਂਟਰ ਜਿਹੜੇ ਉਹ ਬਣਾ ਦਿਓ। ਪਰ ਇਹ ਤਾਂ ਨਾ ਕਹੋ ਕਿ ਅਸੀਂ ਕਿਸੇ ਨੂੰ ਸੈਂਪਲ ਨਹੀਂ ਜਿਹੜੇ ਜੀ ਉਹ ਲੈਣ ਦੇਣੇ। ਇਸ ਤਰ੍ਹਾਂ ਜਿਹੜਾ ਉਹ ਕਰਕੇ ਇਹ ਉਹ ਜਿਹੜੇ ਲੋਕ ਜਿਹੜੇ ਲੜ ਰਹੇ ਨੇ ਉਹਨਾਂ ਦਾ ਵਿਰੋਧ ਜਿਹੜਾ ਉਹ ਕਰ ਰਹੇ ਨੇ। ਔਰ ਸਰਕਾਰ ਜਿਹੜੀ ਹੈ ਜੀ ਉਹ ਸਾਰਾ ਕੁਝ ਚੰਗਾ ਵਿਖਾਉਣ ਦੇ ਵਾਸਤੇ ਹੁਣ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੀ ਹੈ ਔਰ ਉੱਥੇ ਉਹ ਆਪਣੀਆਂ ਇਹ ਵੀਡੀਓਜ਼ ਵਿਖਾਊਗੀ ਤੇ ਵਿਖਾ ਰਹੀ ਹੈ। ਲੋਕੀ ਵੀ ਤਾਂ ਹੁੰਦੇ ਆ ਜਿਹੜੇ ਇਹੋ ਜਿਹੀਆਂ ਵੀਡੀਓ ਤੇ ਯਕੀਨ ਕਰ ਲੈਂਦੇ ਆ। ਤੇ ਅੱਗੇ ਗੱਲ ਕਰਦੇ ਆ ਬਾਜਵਾ ਤੇ ਕੈਪਟਨ ਦੀ। ਇਹਨਾਂ ਦਾ ਤਕਰਾਰ ਅਜੇ ਜਾਰੀ ਆ? ਉਹ ਜਾਰੀ ਹੈ ਤੇ ਸ਼ਾਇਦ ਤੁਸੀਂ ਕਹ ਲਓ ਕਿ ਜਾਰੀ ਰਹਿਣਾ ਵੀ ਹੈ। ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰੀ ਨੇ ਤੇ ਚਾਹੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਦੂਸਰੇ, ਉਹ ਇਹ ਦੋਨੋਂ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਜਿਹਦੇ ਵਿੱਚ ਇਹ ਘੇਰਦੇ ਨਹੀਂ ਪੰਜਾਬ ਦੀ ਜਿਹੜਾ ਜੀ ਸਰਕਾਰ ਨੂੰ। ਸ਼ਮਸ਼ੇਰ ਸਿੰਘ ਦੂਲੋਂ ਤੇ ਪ੍ਰਤਾਪ ਸਿੰਘ ਬਾਜਵਾ। ਜਿਹੜਾ ਮਾਮਲਾ ਜੁੜਿਆ ਹੋਇਆ ਸਾਧੂ ਸਿੰਘ ਧਰਮਸੋਤ ਦੇ ਨਾਲ, ਜਿਹੜਾ ਕਿ ਕੈਬਨਿਟ ਮੰਤਰੀ ਹੈ, ਇੱਕ ਇਹ ਜਿਹੜੀ ਸਕਾਲਰਸ਼ਿਪ ਘੁਟਾਲੇ ਦੇ ਮਾਮਲੇ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਫੇਰ ਜਿਹੜਾ ਜੀ ਉਹ ਘੇਰਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਹੁਣ ਬਜਾਏ ਇਹਦੇ ਕਿ ਇਸ ਘੁਟਾਲੇ ਦੀ ਜਿਹੜੀ ਦੀ ਉਹ ਕੀਤੀ ਜਾਵੇ, ਤੁਸੀਂ ਹੈਰਾਨ ਹੋਵੋਗੇ ਕਿ ਇਹ ਪਤਾ ਲੱਗ ਰਿਹਾ ਕਿ ਜਿਹੜੇ ਸੋਮ ਪ੍ਰਕਾਸ਼ ਨੇ, ਕੇਂਦਰ ਦੇ ਮਿਨਿਸਟਰ ਨੇ ਭਾਰਤੀ ਜਨਤਾ ਪਾਰਟੀ ਦੇ ਕੋਟੇ ਤੋਂ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਸੈਂਟਰ ਦੀ ਸਰਕਾਰ ਨੂੰ ਇਸ ਘੁਟਾਲੇ ਪ੍ਰਤੀ ਦੱਸਿਆ ਤੇ ਉਹ ਸੈਂਟਰ ਆਪਣੇ ਤੌਰ ਦੇ ਉੱਤੇ ਉਹਨੇ ਜਾਂਚ ਆਰੰਭ ਦਿੱਤੀ ਹੈ। ਕਪਤਾਨ ਸਾਹਿਬ ਇਹ ਕਹਿੰਦੇ ਕਿ ਇਹ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਇੱਕ ਹੋਰ ਡਾਕਾ ਤੇ ਸੈਂਟਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਹਦੀ ਜਾਂਚ ਬਿਨਾਂ ਰਾਜ ਨੂੰ ਪੁੱਛੇ ਤੋਂ ਕਿਵੇਂ ਕਰ ਰਹੀ ਹੈ। ਇਹ ਡਾਕਾ ਕਿਵੇਂ ਜਿਹੜਾ ਜੀ ਹੋ ਗਿਆ? ਸੈਂਟਰ ਸਰਕਾਰ ਦੇ ਫੰਡ ਨੇ, ਇੱਥੇ ਇਹ ਕਿਹਾ ਜਾ ਰਿਹਾ ਲੋਕਾਂ ਤੱਕ ਸਹੂਲਤਾਂ ਨਹੀਂ ਪਹੁੰਚਦੀਆਂ। ਜਿਹੜੇ ਆਉਂਦੇ ਨੇ ਗਰੀਬ ਲੜਕੀਆਂ ਦੇ ਵਿਆਹ ਦੇ ਵਾਸਤੇ ਜਿਹੜੀ ਸ਼ਗਨ ਸਕੀਮ ਹੈ, ਉਹਦਾ ਕੋਈ ਕਰੀਬ 87 ਕਰੋੜ ਰੁਪਈਆ ਸੀਗਾ ਅਣਵਰਤਿਆ
ਚਲੇ ਗਿਆ, ਕਲੈਪਸ ਹੋ ਗਈ। ਉਹ ਕਿਉਂ ਕਲੈਪਸ ਹੋ ਗਈ? ਉੱਥੇ ਕੰਮ ਹੀ ਨਹੀਂ ਕੀਤਾ ਗਿਆ। ਹੁਣ ਇੱਥੇ ਸੈਂਟਰ ਜਿਹੜਾ ਜੀ ਉਹ ਫਿਰ ਕੀ ਕਰੂਗਾ? ਹੁਣ ਜੇ ਸੈਂਟਰ ਤੋਂ ਆਉਂਦੀ ਜਿਹੜੀ ਗ੍ਰਾਂਟ ਆ, ਜਿਹੜੀ ਸਕਾਲਰਸ਼ਿਪ ਘੁਟਾਲੇ ਵਾਲੀ ਮਾਮਲੇ ਜਿੱਥੇ, ਉਹ ਜਾਂਚ ਕਿਉਂ ਨਹੀਂ ਕਰੂਗਾ? ਤੁਸੀਂ ਤੁਹਾਡੇ ਮੰਤਰੀ ਨੇ ਆਪ ਹੀ ਇੱਕ ਕਾਗਜ਼ੀ ਜਿਹੜੇ ਵਿਦਿਅਕ ਸੰਸਥਾਨ ਸੀ ਉਹ ਖੜੇ ਕਰ ਲਏ ਔਰ ਇਹ ਕਿਹਾ ਕਿ ਇਹਨਾਂ ਨੂੰ ਗ੍ਰਾਂਟ ਜਿਹੜੀ ਉਹ ਦਿੱਤੀ ਗਈ, ਜਿਹੜੇ ਕਿ ਹੈ ਹੀ ਨਹੀਂ, ਪ੍ਰਾਈਵੇਟ ਨੂੰ ਜਿਹੜਾ ਸੀ ਉਹ ਦਿੱਤਾ ਗਿਆ। ਜੇ ਉਹ ਜਾਂਚ ਕਰਦੇ ਤਾਂ ਹੋਣੀ ਚਾਹੀਦੀ ਹੈ। ਜੇ ਹੁਣ ਸਰਕਾਰ ਜਾਂਚ ਨਹੀਂ ਕਰਦੀ, ਸਰਕਾਰ ਇਹ ਕਹਿੰਦੀ ਵੀ ਹਾਂ ਜਾਂਚ ਕਰਾਂਗੇ ਅਸੀਂ, ਦੇਤਾ ਚੀਫ ਸੈਕਟਰੀ ਨੂੰ, ਹੁਣ ਉਹਦੇ 'ਚ ਕੋਈ ਹੱਦ ਤਾਂ ਮਿੱਥੀ ਨਹੀਂ ਗਈ ਕਿ ਕਦੋਂ ਤੱਕ ਉਹ ਜਾਂਚ ਕਰਨਗੇ। ਲਮਕਾਇਆ ਜਾਊਗਾ ਕਿ ਲੋਕ ਭੁੱਲ ਭੁਲਾ ਜਿਹੜਾ ਦੀ ਉਹ ਜਾਣ। ਪ੍ਰਤਾਪ ਸਿੰਘ ਬਾਜਵਾ ਖੁਰਾਮ ਵਾਲੇ ਮਾਮਲੇ ਦੇ ਉੱਤੇ ਉਹ ਇਹ ਕਹਿੰਦੇ ਕਿ ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੈ, ਭਾਵੇਂ ਕਿਸੇ ਵੀ ਰੂਪ ਦੇ ਵਿੱਚ ਹੋਵੇ। ਇਹ ਵੀ ਕਹਿਤਾ ਕਿ ਉਹਨਾਂ ਦੀ ਜਿਹੜੀ 2002 ਤੋਂ ਲੈ ਕੇ 7 ਤੱਕ ਦੀ ਸਰਕਾਰ ਸੀ, ਉਹਦੇ ਵਿੱਚ ਲੋਕ ਨਿਰਮਾਣ ਮੰਤਰੀ ਸਨ ਪ੍ਰਤਾਪ ਸਿੰਘ ਬਾਜਵਾ ਹੋਰੀ। ਕਹਿੰਦੇ ਉਹਨਾਂ ਦੇ ਉੱਤੇ ਉਦੋਂ ਤਾਰਕੋਲ ਘੁਟਾਲੇ ਦੇ ਇਲਜ਼ਾਮ ਉਨੇ ਹੀ ਗੰਭੀਰ ਸੀਗੇ ਜਿੰਨੇ ਹੁਣ ਸਕਾਲਰਸ਼ਿਪ ਮਾਮਲੇ ਦੇ ਵਿੱਚ ਲੱਗ ਰਹੇ ਆ। ਚਲੋ ਪਹਿਲੀ ਤਾਂ ਗੱਲ ਮੁੱਖ ਮੰਤਰੀ ਸਾਹਿਬ ਨੇ ਇਹ ਤਾਂ ਗੱਲ ਮੰਨੀ ਕਿ ਸਕਾਲਰਸ਼ਿਪ ਮਾਮਲੇ ਦੇ ਵਿੱਚ ਲੱਗ ਰਹੇ ਇਲਜ਼ਾਮ ਗੰਭੀਰ ਨੇ। ਉਹ ਕਹਿੰਦੇ ਕਿ ਸਕਾਲਰਸ਼ਿਪ ਘੁਟਾਲੇ ਦੀ ਜਾਂਚ ਦੀ ਜ਼ਿੰਮੇਵਾਰੀ ਚੀਫ ਸੈਕਟਰੀ ਨੂੰ ਦਿੱਤੀ ਗਈ ਹੈ ਔਰ ਇਹ ਵੀ ਜਿਹੜਾ ਦੀ ਕਿਹਾ ਕਿ ਜੇ ਉਦੋਂ ਮੈਂ ਸਿਰਫ ਜਿਹੜਾ ਦੀ ਬਾਹਰੋਂ ਸੁਣ ਕੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਜੀ ਉਹ ਕਰ ਲੈਂਦਾ ਤਾਂ ਫਿਰ ਉਹਨਾਂ ਨੂੰ ਕਿਵੇਂ ਇਹ ਲੱਗਦਾ ਜੀ। ਦੇਖੋ ਕਿ ਉਹਨੂੰ ਇਹ ਜਿਹੜਾ ਘੁਟਾਲਾ ਉਹਨੂੰ ਦੱਬਣ ਦੇ ਵਾਸਤੇ ਕਿਹੜੀਆਂ ਗੱਲਾਂ ਜਿਹੜੀਆਂ ਦੀ ਉਹ ਕੱਢੀਆਂ ਜਾ ਰਹੀਆਂ ਨੇ। ਜੇ ਤੁਸੀਂ ਉਸ ਟਾਈਮ ਦੇ ਉੱਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਲੋਕ ਨਿਰਮਾਣ ਮੰਤਰੀ ਸੀ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ, ਜੇ ਕੋਈ ਘੁਟਾਲਾ ਸੀ ਤੇ ਕਮਜ਼ੋਰੀ ਕਿਹਦੀ ਸੀਗੀ? ਕਮਜ਼ੋਰੀ ਉਦੋਂ ਦੇ ਵੀ ਮੁੱਖ ਮੰਤਰੀ ਦੀ ਸੀ ਕਿ ਉਹਨੂੰ ਕਿਸੇ ਤਰੀਕੇ ਨਾਲ ਨੱਪ ਲਿਆ ਜਾਵੇ, ਦੱਬ ਲਿਆ ਜਿਹੜਾ ਦੀ ਉਹ ਜਾਵੇ। ਤੇ ਅੱਜ ਵੀ ਉਹੀ ਯਤਨ ਜਿਹੜੇ ਆ ਜੀ ਉਹ ਜਾਰੀ ਹੈ। ਜਦੋਂ ਕੋਈ ਜਿਹੜੀ ਪਾਰਟੀ, ਇੱਕ ਪਾਰਟੀ ਦੂਜੀ ਪਾਰਟੀ ਦੇ ਉੱਤੇ ਦੋਸ਼ ਜਿਹੜੀ ਹੈ ਉਹ ਲਾਉਂਦੀ ਆ ਤੇ ਉਹ ਝੱਟ ਦੇਣੀ ਇਹ ਕਰਦੇ ਆ ਉਸ ਪਾਰਟੀ ਦਾ ਕੋਈ ਨਾ ਕੋਈ ਘੁਟਾਲਾ ਜਿਹੜਾ ਜੀ ਕੋਈ ਸਾਹਮਣੇ ਕੱਢ ਕੇ ਲਿਆਉਂਦੇ ਆ ਵੀ ਆਹ ਦੇਖੋ ਤੇ ਇਹਨਾਂ ਨੇ ਵੀ ਉਦੋਂ ਜਿਹੜਾ ਉਹ ਘੁਟਾਲਾ ਕੀਤਾ ਸੀਗਾ। ਹੁਣ ਵੀ ਇਹੀ ਕੁਝ ਹੋ ਰਿਹਾ। ਹੁਣ ਇਹ ਦੂਜੇ ਤਰੀਕੇ ਦੇ ਨਾਲ ਜਿਹੜਾ ਜੀ ਹੋ ਰਿਹਾ। ਇਹ ਕਿਹਾ ਜਾ ਰਿਹਾ ਕਿ ਜੇ ਕੇਂਦਰ ਦੀ ਸਰਕਾਰ ਨੇ ਜਾਂਚ ਕਰਨੀ ਹੈ ਤੇ ਕਰੇ, ਪਰ 15-17 ਦੇ ਦੌਰਾਨ ਵੀ, 15 ਤੋਂ ਲੈ ਕੇ 17 ਦੇ ਦੌਰਾਨ ਵੀ ਘਪਲਾ ਹੋਇਆ ਸੀਗਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਕਾਲੀ ਮੰਤਰੀ ਉਦੋਂ ਉਹਦੇ ਵਿੱਚ ਜਿਹੜਾ ਜੀ ਉਹ ਸ਼ਰੇਆਮ ਸ਼ਾਮਲ ਸੀਗਾ। ਉਸ ਟਾਈਮ ਵੀ ਏਦਾਂ ਹੀ ਫੰਡ ਖਾਧੇ ਗਏ ਸੀਗੇ। ਹੁਣ ਵੀ ਇਹ ਫੰਡ ਜਿਹੜੇ ਕਰੋੜਾਂ ਰੁਪਏ ਦੇ ਇਹ ਹੜੱਪ ਲਏ ਗਏ। ਜਾਂਚ ਕਿਸ ਤਰ੍ਹਾਂ ਕਰਨਗੇ ਜੀ? ਸਾਰੇ ਵੰਡ ਲੈਂਦੇ ਆ। ਤੇ ਅੱਗੇ ਗੱਲ ਕਰਦੇ ਹਾਂ ਕੈਦੀਆਂ ਦੀ। ਪੈਸੇ ਨਾ ਹੋਣ ਕਰਕੇ ਲੰਬੀਆਂ ਕੈਦਾਂ ਕੱਟ ਰਹੇ। ਦੇਖੋ ਜਦੋਂ ਕਿਸੇ ਨੂੰ ਕੈਦ ਜਿਹੜੀ ਜੀ ਉਹ ਹੁੰਦੀ ਆ ਤੇ ਉਹਦੇ ਨਾਲ ਜੁਰਮਾਨਾ ਉਹਨੂੰ ਕੀਤਾ ਜਾਂਦਾ, ਜੇ ਕੋਈ ਕੀਤਾ ਜਾਂਦਾ ਤਾਂ ਉੱਥੇ ਨਾਲ ਦੀ ਨਾਲ ਇਹ ਵੀ ਲਿਖਿਆ ਜਾਂਦਾ ਕਿ ਜੇ ਜੁਰਮਾਨੇ ਦੀ ਰਕਮ ਅਦਾ ਨਹੀਂ ਕੀਤੀ ਤੇ ਫਿਰ ਇੰਨੀ ਕੈਦ ਜਿਹੜੀ ਉਹ ਹੋਰ ਕੱਟਣੀ ਪਊਗੀ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਦੀਆਂ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਹੋ ਰਹੀ। ਇਹਦਾ ਕਾਰਨ ਮਾਲੀ ਤੌਰ ਦੇ ਉੱਤੇ ਉਹਨਾਂ ਦਾ ਕਮਜ਼ੋਰ ਹੋਣ ਕਰਕੇ ਜੁਰਮਾਨੇ ਨਹੀਂ ਉਤਾਰ ਸਕਦੇ। ਉਹਨਾਂ ਨੂੰ ਜੁਰਮਾਨੇ ਦੇ ਬਦਲੇ ਸਜ਼ਾ ਕੱਟਣੀ ਪੈਂਦੀ ਹੈ। ਗਰੀਬ ਕੈਦੀਆਂ ਨੂੰ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਜਿਹੜਾ ਜੀ ਉਹ ਲਾਉਣਾ ਪੈਂਦਾ ਹੈ। ਪਿਛਲੇ 4 ਸਾਲਾਂ ਦੇ ਦੌਰਾਨ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸਜ਼ਾ ਪੂਰੀ ਹੋਣ ਪਿੱਛੋਂ 436 ਕੈਦੀ ਜੁਰਮਾਨਾ ਨਹੀਂ ਉਤਾਰ ਸਕੇ, ਜਿਨ੍ਹਾਂ ਕਰਕੇ ਉਹਨਾਂ ਨੂੰ ਵੱਧ ਸਮਾਂ ਜੇਲ੍ਹ ਦੇ ਵਿੱਚ ਕੱਟਣਾ ਪਿਆ। ਡਿਸਟ੍ਰਿਕਟ ਅਟਾਰਨੀ ਜਿਹੜੀ ਪੁਲਿਸ ਅਕੈਡਮੀ ਫਲੋਰ ਹੈ, ਉੱਥੇ ਜਿਹੜਾ ਬੁਲਾਰਾ ਉਹਦਾ ਇਹ ਕਹਿਣਾ ਕਿ ਅਦਾਲਤਾਂ ਦੇ ਵੱਲੋਂ ਸਜ਼ਾ ਸੁਣਾਏ ਜਾਣ ਦੇ ਮੌਕੇ ਜੁਰਮਾਨਾ ਐਲਾਨਿਆ ਜਾਂਦਾ ਔਰ ਇਹਦਾ ਫੈਸਲਾ ਨਾਲ ਜਿਹੜਾ ਜੀ ਉਹ ਕੀਤਾ ਜਾਂਦਾ। ਉਹ ਇਹ ਕਹਿੰਦੇ ਆ ਕਿ ਅਦਾਲਤਾਂ ਦੇ ਵੱਲੋਂ ਸੁਣਾਈ ਸਜ਼ਾ ਦੇ ਹੁਕਮਾਂ ਨੂੰ ਮੰਨਣਾ ਜੇਲ੍ਹ ਵਿਭਾਗ ਲਈ ਲਾਜ਼ਮੀ ਹੁੰਦਾ। ਇਹਦਾ ਕੋਈ ਹੋਰ ਬਦਲ ਨਹੀਂ ਹੈਗਾ। ਪੰਜਾਬ 'ਚ ਸਾਲ 2019 ਦੇ ਵਿੱਚ 67 ਕੈਦੀਆਂ ਨੂੰ ਜੁਰਮਾਨਾ ਨਾ ਉਤਾਰਨ ਕਰਕੇ ਵੱਧ ਸਜ਼ਾ ਕੱਟਣੀ ਪਈ, ਜਿਨ੍ਹਾਂ ਦੇ ਵਿੱਚ 2 ਔਰਤਾਂ ਵੀ ਸ਼ਾਮਲ ਸੀ। ਇਹਨਾਂ ਦੇ ਵਿੱਚੋਂ 3 ਕੈਦੀਆਂ ਨੂੰ 6 ਮਹੀਨੇ ਤੋਂ 1 ਸਾਲ ਤੋਂ ਵੱਧ ਦੀ ਸਜ਼ਾ ਜੁਰਮਾਨੇ ਨਾ ਹੋਣ ਕਰਕੇ ਕੱਟਣੀ ਪਈ ਔਰ ਸਾਲ 18 ਦੇ ਵਿੱਚ 97 ਤੇ ਸਾਲ 17 ਦੇ ਵਿੱਚ ਇਹ ਜਿਹੜਾ ਸੀਗਾ 100
ਮੈਂ ਇਹ ਦੱਸ ਰਿਹਾ ਸੀ ਕਿ 2017 ਦੇ ਵਿੱਚ 141 ਕੈਦੀਆਂ ਨੇ ਜੁਰਮਾਨਾ ਨਾ ਤਾਰਨ ਕਰਕੇ ਸਜ਼ਾ ਕੱਟੀ, ਔਰ 16 ਦੇ ਵਿੱਚ ਏਦਾਂ ਦੇ ਕੈਦੀਆਂ ਦੀ ਗਿਣਤੀ ਜਿਹੜੀ ਉਹ 131 ਸੀ। ਦੇਸ਼ ਦੇ ਵਿੱਚ ਬਹੁਤ ਸਾਰੇ ਗਰੀਬ ਕੈਦੀ ਵੀ ਹੈਗੇ ਨੇ ਜਿਹੜੇ 1000 ਰੁਪਏ ਵੀ ਨਹੀਂ ਤਾਰ ਸਕਦੇ ਜੀ। 1000 ਤੋਂ ਲੈ ਕੇ ਲੱਖਾਂ ਤੱਕ ਦੇ ਜੁਰਮਾਨੇ ਦੀ ਜਿਹੜੀ ਜੀ ਉਹ ਸਜ਼ਾ ਹੈ। ਪੰਜਾਬ ਦੇ ਵਿੱਚ ਹਰ ਹਫ਼ਤੇ 2 ਕੈਦੀ ਜੁਰਮਾਨਾ ਦੇਣ ਤੋਂ ਹੱਥ ਜਿਹੜਾ ਵੀ ਉਹ ਖੜੇ ਕਰਦੇ ਆ। 2019 ਦੇ ਦੌਰਾਨ ਪੰਜਾਬ ਦੇ ਵਿੱਚ 3 ਕੈਦੀਆਂ ਨੂੰ 2 ਤੋਂ 3 ਸਾਲ ਤੱਕ ਦੀ ਸਜ਼ਾ ਵੀ ਜੁਰਮਾਨਾ ਨਾ ਤਾਰਨ ਕਰਕੇ ਕੱਟਣੀ ਪਈ। ਸਮੁੱਚੇ ਦੇਸ਼ ਦੇ ਵਿੱਚ ਜਿਹੜਾ ਜੀ ਇਹ ਅੰਕੜੇ ਇਦੋਂ ਵੀ ਗੰਭੀਰ ਨੇ। 19 ਦੇ ਵਿੱਚ 1031 ਤੇ ਸਾਲ 18 ਦੇ ਵਿੱਚ 1085 ਕੈਦੀ ਜੁਰਮਾਨਾ ਨਹੀਂ ਤਾਰ ਸਕੇ, ਜਿਹਦੇ ਕਰਕੇ ਉਹਨਾਂ ਨੂੰ ਵੱਧ ਸਮਾਂ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ। 17 ਦੇ ਵਿੱਚ ਇਸ ਤਰ੍ਹਾਂ ਦੇ ਕੈਦੀਆਂ ਦੀ ਗਿਣਤੀ 1658 ਸੀ। ਸਾਲ 2016 ਦੇ ਵਿੱਚ 1037 ਕੈਦੀਆਂ ਨੂੰ ਵੱਧ ਸਮਾਂ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਰਹਿਣਾ ਜਿਹੜਾ ਉਹ ਪਿਆ ਸੀਗਾ। ਕੁਝ ਲੋਕ ਹੈਗੇ ਨੇ ਜਿਹੜੇ ਬਜ਼ੁਰਗ ਤੇ ਗਰੀਬ ਕੈਦੀ ਜਿਹੜੇ ਆ ਉਹਨਾਂ ਦੀ ਮਦਦ ਜਿਹੜੀ ਕਰਦੇ ਆ ਤਾਂ ਕਿ ਉਹਨਾਂ ਨੂੰ ਸਜ਼ਾ ਕੱਟਣ ਤੋਂ ਬਾਅਦ ਜੇਲ੍ਹ ਦੇ ਵਿੱਚ ਨਾ ਰਹਿਣਾ ਪਏ। ਪਰ ਇਹਦੇ ਸੰਬੰਧੀ ਕੁਝ ਵੀ ਨਾ ਸੱਚੀ ਪੁੱਛੋ ਤਾਂ ਜਿਹੜਾ ਬਹੁਤ ਡਿਟੇਲ ਦੇ ਵਿੱਚ ਕਦੀ ਨਹੀਂ ਜਿਹੜਾ ਵੀ ਆ ਸਕਿਆ। ਜਿਹੜੇ ਗੁਆਂਢੀ ਮੁਲਕਾਂ ਦੇ ਫੜੇ ਜਾਂਦੇ ਆ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ, ਉਹਨਾਂ ਦੀ ਕਿਸੇ ਨੇ ਵੀ ਜਿਹੜਾ ਜੀ ਉਹ ਜੁਰਮਾਨਾ ਨਹੀਂ ਦੇਣਾ ਹੁੰਦਾ। ਇਸ ਕਰਕੇ ਉਹਨਾਂ ਨੂੰ ਆਪਣੀ ਸਜ਼ਾ ਤੋਂ ਬਾਅਦ ਵੀ ਸਜ਼ਾ ਇਸ ਕਰਕੇ ਕੱਟਣੀ ਪੈਂਦੀ ਹੈ, ਕੋਈ ਜੁਰਮਾਨਾ ਨਹੀਂ ਦੇ ਸਕਦਾ ਜੀ। ਤੇ ਅੱਗੇ ਆਪਣੇ ਲਾਪਤਾ ਹੋਏ ਸਰੂਪਾਂ ਦੀ ਗੱਲ ਕਰਦੇ ਹਾਂ। ਉਸ ਮਾਮਲੇ ਦੇ ਵਿੱਚ SGPC ਦਾ ਖਹਿੜਾ ਨਹੀਂ ਛੁੱਟ ਰਿਹਾ। ਦੇਖੋ, ਖਹਿੜਾ ਛੁੱਟਣਾ ਵੀ ਨਹੀਂਗਾ, ਨਾ ਤਾਂ ਬੇਅਦਬੀ ਵਾਲਾ ਮਾਮਲਾ ਖਹਿੜਾ ਛੁੱਟਣ ਦੇਵੇ, ਨਾ ਇਹ ਮਾਮਲਾ ਜੀ। ਇੱਥੇ ਪਟਿਆਲੇ ਦੇ ਵਿੱਚ ਕੁਝ ਹਫ਼ਤੇ ਪਹਿਲਾਂ ਬਾਦਲ ਅਕਾਲੀ ਦਲ ਨੇ ਤੇ ਨਾਲ ਹੀ ਪਿੰਡ ਲੱਗਦਾ ਜੀ, ਉੱਥੋਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਗਿਆ ਸੀ। ਇੱਥੇ ਮੋਰਚਾ ਲਾ ਕੇ ਬਹਿ ਗਏ ਸੀ। ਕਹਿੰਦੇ ਜੀ ਮੋਰਚਾ ਉਦੋਂ ਤੱਕ ਖਤਮ ਨਹੀਂ ਹੋਊਗਾ ਜਦੋਂ ਤੱਕ ਇਹ ਸਰੂਪ ਮਿਲ ਨਹੀਂ ਜਾਂਦਾ, ਪੁਲਿਸ ਇਹ ਬਰਾਮਦ ਨਹੀਂ ਕਰ ਲੈਂਦੀ। ਸਰੂਪ ਤਾਂ ਅੱਜ ਤੱਕ ਨਹੀਂ ਜਿਹੜਾ ਜੀ ਉਹ ਲੱਭਿਆ। ਮੋਰਚਾ ਜ਼ਰੂਰ ਬੰਦ ਜਿਹੜਾ ਜੀ ਉਹ ਕਰਕੇ ਕੁਝ ਦਿਨਾਂ ਦੇ ਵਿੱਚ ਬਾਦਲ ਅਕਾਲੀ ਦਲ ਵਾਲੇ ਹੋ ਗਏ। ਹੁਣ ਇੱਥੇ ਤਾਂ ਮੋਰਚਾ ਲਾ ਲਿਆ। ਜਿਹੜੀਆਂ ਇਹ 328 ਨੇ ਜਾਂ 412 ਨੇ ਜਾਂ 267 ਨੇ, ਇਹ ਪਹਿਲੀ ਤਾਂ ਗੱਲ ਇਹੀ ਨਹੀਂ ਪਤਾ ਕਿ ਕਿੰਨੀਆਂ ਨੇ। ਜਿੰਨੀ ਦੇਰ ਤੱਕ ਹੁਣ ਇਹ ਮਾਮਲਾ ਜਿਹੜਾ ਵੀ ਇਸ ਕਰਕੇ ਨਹੀਂ ਹੈ ਕਿ ਅਕਾਲ ਤਖਤ ਦੇ ਜਥੇਦਾਰ ਹੋਰਾਂ ਦੇ ਵੱਲੋਂ ਜਿਸ ਦਿਨ ਇਸ ਮਾਮਲਿਆਂ ਦੇ ਉੱਤੇ ਫੈਸਲਾ ਦਿੱਤਾ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਤਰਿਮ ਕਮੇਟੀ ਦੀ ਮੀਟਿੰਗ ਲਾਈ, ਇਹਨਾਂ ਕਿਸੇ ਦੇ ਵਿੱਚ ਵੀ ਇਹ ਕਲੀਅਰ ਨਹੀਂ ਕੀਤਾ ਗਿਆ ਪਹਿਲੀ ਤੇ ਗੱਲ ਵੀ ਕਿੰਨੇ ਸਨ ਇਹ ਸਰੂਪ। ਸੈਕਿੰਡ, ਇਹ ਨਹੀਂ ਦੱਸਿਆ ਗਿਆ ਵੀ ਇਹ ਸਰੂਪ ਗਏ ਕਿੱਥੇ, ਨਾ ਇਹ ਜਿਹੜਾ ਜੀ ਦੱਸਿਆ ਗਿਆ ਵੀ ਕਿਹਨੇ ਦਿੱਤੇ ਇਹ ਅੱਗੇ ਜਿਹੜਾ ਸੀ ਉਹ ਸਰੂਪ। ਹੇਠਲਿਆਂ ਨੂੰ ਕੁਛ ਇੱਕ ਨੂੰ ਜਿਹੜਾ ਜੀ ਉਹਨਾਂ ਦੇ ਉੱਤੇ ਫੌਜਦਾਰੀ ਕੇਸ ਦਰਜ ਕਰਾਉਣ ਦੀ ਜਿਹੜੀ ਜੀ ਉਹ ਗੱਲ ਜ਼ਰੂਰ ਕਰ ਦਿੱਤੀ, ਪਰ ਨਾਲ ਦੀ ਨਾਲ ਇਹ ਵੀ ਜਿਹੜਾ ਜੀ ਉਹ ਕਹਿ ਦਿੱਤਾ ਕਿ ਇਹਨਾਂ ਦੇ ਉੱਤੇ ਫੌਜਦਾਰੀ ਕੇਸ ਜਿਹੜੇ ਨੇ ਉਹ ਦਰਜ ਕਰਵਾਏ ਜਾਣਗੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਕਮੇਟੀ ਹੋਰ ਜਿਹੜੀ ਜੀ ਗਾਂਹ ਬਣਾਤੀ। ਇਹਦੇ ਵਿੱਚ ਕੁਝ ਵਕੀਲ ਜਿਹੜੇ ਆ ਉਹ ਲਏ ਗਏ ਆ। ਇਹ ਕਿਹਾ ਗਿਆ ਕਿ ਇਹ ਜਿਹੜੀ ਕਮੇਟੀ ਆ ਇਹ ਅਗਲੀ ਕਾਰਵਾਈ ਦੇ ਵਾਸਤੇ ਅੰਤਰਿਮ ਕਮੇਟੀ ਦੇ ਜਿਹੜੇ ਫੈਸਲੇ ਨੇ ਉਹਨਾਂ ਨੂੰ ਲਾਗੂ ਕਰਨ ਦੇ ਵਾਸਤੇ ਕਾਰਵਾਈ ਜਿਹੜੀ ਜੀ ਉਹ ਕਰੂਗੀ। ਕਮੇਟੀ ਤੋਂ ਬਾਅਦ ਕਮੇਟੀ, ਉਸ ਤੋਂ ਬਾਅਦ ਕਮੇਟੀ, ਫਿਰ ਹੋਰ ਕਮੇਟੀਆਂ ਜਿਹੜੀਆਂ ਜੀ ਉਹ ਹੋਣਗੀਆਂ। ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇਸ ਜਾਂਚ ਨੂੰ ਰੱਦ ਜਿਹੜਾ ਜੀ ਉਹ ਕੀਤਾ ਗਿਆ। ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਜਿਹੜੇ ਬੇਟੇ ਨੇ ਮਾਨ ਸਿੰਘ, ਉਹਨਾਂ ਨੇ ਜਿਹੜਾ ਉਹਨਾਂ ਦੇ ਵਫਦ ਨੇ ਜਿਹੜੀ ਸੀਗੀ ਉਹ ਇਸ ਨੂੰ ਜਿਹੜਾ ਜੀ ਰੱਦ ਕੀਤਾ, ਔਰ ਉਹਨਾਂ ਨੇ ਜਿਹੜੀ ਸੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਦੇ ਕੋਲੋਂ ਜਾਣਕਾਰੀ ਮੰਗੀ ਆ ਕਿ ਇਹ ਦੱਸੋ ਕਿ ਇਹ ਸਰੂਪ ਜਿਹੜੇ ਉਹ ਗਏ ਕਿੱਥੇ, ਕਿਹਨੇ ਅੱਗੋਂ ਜਿਹੜੇ ਸੀਗੇ ਜੀ ਉਹ ਦਿੱਤੇ। ਉਧਰ ਪੰਥਕ ਤਾਲਮੇਲ ਸੰਗਠਨ ਜਿਹੜਾ ਜੀ ਉਹਨੇ ਵੀ ਇਹ ਗੱਲ ਕਹੀ ਹੈ ਕਿ ਪਾਵਨ ਸਰੂਪਾਂ ਦੀ ਜਿਹੜੀ ਜਾਂਚ ਹੈ ਇਹ ਜਨਤਕ ਕੀਤੀ ਜਾਵੇ ਤਾਂ ਕਿ ਇਹ ਪਤਾ ਜਿਹੜਾ ਲੱਗ ਸਕੇ ਕਿ ਇਹ ਸਰੂਪ ਕਿਹਨੇ ਦਿੱਤੇ ਤੇ ਕਿੱਥੇ ਗਏ। ਜਿੰਨੀ ਦੇਰ ਤੱਕ ਇਹ ਨਹੀਂ ਪਤਾ ਲੱਗਦਾ ਵੀ ਇਹ ਕਿੱਥੇ ਗਏ, ਕਿਹਨੇ ਦਿੱਤੇ, ਉਨੀ ਦੇਰ ਤੱਕ ਇਸ ਜਾਂਚ ਦਾ ਕੀ ਆਈਡੀਆ ਜਿਹੜਾ ਜੀ ਉਹ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੁਸ਼ਕਲ ਜਿਹੜੀ ਜੀ ਇਹ ਬਣੀ ਪਈ ਹੈ ਕਿ ਇਸ ਮਾਮਲੇ ਦੇ ਉੱਤੇ ਉਹ ਸ਼ਾਂਤ ਜਿਹੜਾ ਉਹ ਕਿਵੇਂ ਕਰੇ, ਕਿਉਂਕਿ ਬੁਰੇ ਤਰੀਕੇ ਦੇ ਨਾਲ ਘਪਲਿਆਂ ਦੇ ਵਿੱਚ ਘਿਰੀ ਪਈ SGPC, ਉਹਦੇ ਕੋਲੇ ਕੋਈ ਜਵਾਬ ਇਹਨਾਂ ਚੀਜ਼ਾਂ ਦਾ ਹੈ ਨਹੀਂ। ਕੱਲ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੂੰ ਇੱਥੇ ਸਮਰਾਲੇ ਦੇ ਨੇੜੇ ਪੈਂਦਾ ਜੀ ਕਟਾਣੀ, ਉੱਥੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਜੀ। ਔਰ ਇਸ ਵਿਰੋਧ ਦੇ ਵਿੱਚ ਜਿਹੜੇ ਕੁਛ ਲੋਕ ਸੀਗੇ ਉਹਨਾਂ ਦੀ ਗੱਡੀ ਦੇ ਮੂਹਰੇ ਲੰਮੇ ਤੱਕ ਜਿਹੜਾ ਜੀ ਉਹ ਪੈ ਗਏ।
ਉਹ ਇਹ ਕਹਿੰਦੇ ਕਿ ਅਸੀਂ ਵਿਰੋਧ ਨਹੀਂ ਕਰ ਰਹੇ, ਅਸੀਂ ਸਿਰਫ ਜਵਾਬ ਇਹ ਮੰਗ ਰਹੇ ਹਾਂ ਕਿ ਇਹ ਗਏ ਕਿੱਥੇ ਜਿਹੜੇ ਸਰੂਪ ਸੀਗੇ ਔਰ ਕਿੰਨੇ ਸੀਗੇ। ਜੇ ਇਹ ਜਿਹੜਾ ਨਹੀਂ ਪਤਾ ਲੱਗੇ ਕਿ ਕਿੱਥੇ ਗਏ, ਉਹ ਕਹਿੰਦੇ ਤਾਂ ਜਿਹੜਾ ਲੋਕ ਸ਼ਾਂਤ ਹੋਣਗੇ। ਇੱਕ ਪਾਸੇ ਕਿਸਾਨ ਜਿਹੜੇ ਨੇ ਉਹ ਰਾਹ ਰੋਕੀ ਬੈਠੇ ਨੇ, ਉਹ ਪਿੰਡਾਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਵੜਨ ਨਹੀਂ ਦੇ ਰਹੇ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦਾ ਆ ਜਿਹੜਾ ਵੀ ਵਿਰੋਧ ਸ਼ੁਰੂ ਹੋ ਗਿਆ। ਕਿਉਂ ਲੱਗਦਾ ਹੈ ਕਿ ਇਹ ਜਿੰਨੀਆਂ ਬੁਣਤਾਂ ਬੁਣੀਆਂ ਗਈਆਂ ਪਿਛਲੇ ਸਮੇਂ ਦੇ ਦੌਰਾਨ ਜਾਂ ਅੱਜ ਵੀ ਜਿਹੜੀਆਂ ਇਹ ਬੁਣਤਾਂ ਬੁਣੀਆਂ ਜਾ ਰਹੀਆਂ ਨੇ, ਇਹ ਮੱਕੜੀ ਦਾ ਜਾਲ ਜਿਹਾ ਜਾਪਦਾ ਹੈ ਕਿ ਜਿਹਦੇ ਵਿੱਚ ਮੱਕੜੀ ਆਪ ਹੀ ਅਖੀਰ ਦੇ ਵਿੱਚ ਫਸ ਜਾਂਦੀ ਹੈ। ਔਰ ਇਹ ਜਾਂਚ ਦੇ ਨਾਂ ਦੇ ਹੇਠ ਜਿਹੜੀ ਜਾਂਚ ਕਰਵਾਈ ਗਈ ਉਹ ਐਕਸੈਪਟ ਨਹੀਂ ਹੋ ਰਹੀ। ਜਾਂਚ ਜਿਹੜੀ ਹੈ ਲੋਕਾਂ ਨੂੰ, ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ, ਕਿ ਇਹ ਜੇ ਜਾਂਚ ਕੀਤੀ ਗਈ ਹੈ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਅਸਲ ਦੇ ਵਿੱਚ ਇਹਦਾ ਮਕਸਦ ਕੀ ਸੀਗਾ ਤੇ ਇਹ ਗਏ ਕਿੱਥੇ ਦੀ ਜਿਹੜੇ ਸਰੂਪ ਸੀ, ਕਿਹਨੇ ਜਿਹੜਾ ਦੀ ਭੁੱਲ ਗਏ। ਤਾਂ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜਾ ਦੀ ਵੱਧ ਸਕਦਾ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਦਾ। ਚੁਫੇਰੇ ਇਸ ਚੀਜ਼ ਦਾ ਜਿਹੜਾ ਜੀ ਉਹ ਚਰਚਾ ਹੋ ਰਿਹਾ ਕਿ ਤੁਸੀਂ ਹੇਠਲਿਆਂ ਨੂੰ ਦੱਬ ਦਿੱਤਾ, ਹੇਠਲਿਆਂ ਦੇ ਉੱਤੇ ਮਾਮਲੇ ਦਰਜ ਕਰਾਉਣ ਦੀ ਗੱਲ ਕਹਿਤੀ, ਇਹ ਦੱਸਿਆ ਹੀ ਨਾ ਵੀ ਇਹਦੇ ਚ ਉੱਪਰਲੇ ਕਿੰਨੇ ਜਿਹੜਾ ਜੀ ਉਹ ਸ਼ਾਮਲ ਸੀ। ਬਿਨਾਂ ਇਸ਼ਾਰੇ ਤੋਂ ਹੇਠਲਾ ਕੋਈ ਵੀ ਵਿਅਕਤੀ ਜਿਹੜੇ ਜੀ ਇੰਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹਨਾਂ ਨੂੰ ਗਾਇਬ ਨਹੀਂ ਕਰ ਸਕਦਾ। ਜੀ 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 ਬਿਲਕੁਲ ਸਹੀ ਆ, ਉਹਨਾਂ ਨੇ ਤਾਂ ਦੱਸਿਆ ਹੋਣਾ ਆ ਤਾਂ ਸ਼ੱਕ ਕਰਕੇ ਕੱਢ ਦਿੱਤੇ ਆ ਜੀ। ਅੱਗੇ ਗੱਲ ਕਰਦੇ ਆ ਪੁਲਿਸ ਦੀ ਗੁੰਡਾਗਰਦੀ ਦੀ। ਵੈਸੇ ਤਾਂ ਰੋਜ਼ ਹੀ ਖਬਰਾਂ ਸੁਣਦੇ ਆ, ਇੱਕ ਹੋਰ ਨਮੂਨਾ ਸਾਹਮਣੇ ਆਇਆ ਜੀ। ਕੁਝ ਸਮਾਂ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਨੌਜਵਾਨਾਂ ਨੇ ਨਾਕੇ ਲਾਏ ਸੀ ਤੇ ਕਪੂਰਥਲਾ ਡਿਸਟ੍ਰਿਕਟ ਦੇ ਲੱਖਣ ਕੇ ਪੱਡੇ ਦੇ ਵਿੱਚ ਇੱਕ ਨੌਜਵਾਨ ਜਿਹੜਾ ਸੀ ਉਹਨੂੰ ਸ਼ਰੇਆਮ ਗੋਲੀ ਮਾਰਤੀ ਸੀ ਇੱਕ ਇੰਸਪੈਕਟਰ ਨੇ, ਸਿਰਫ ਇਸ ਕਰਕੇ ਕਿ ਮੁੰਡਿਆਂ ਨੂੰ ਸ਼ੱਕ ਇਹ ਸੀਗਾ ਨਾਕਾ ਜਿਹੜਾ ਠੀਕਰੀ ਪਹਿਰਾ ਲਾਈ ਖੜੇ ਵੀ ਇਹ ਸ਼ੱਕੀ ਗੱਡੀ ਆ, ਕਦੀ ਕਿਤੇ ਖੜੋਂਦੀ ਕਦੀ ਕਿਤੇ ਖੜੋਂਦੀ। ਉਹ ਵੀ ਉਦੋਂ ਸ਼ਰਾਬ ਚ ਤੁੰਨ ਸੀਗਾ ਇੰਸਪੈਕਟਰ। ਇਸੇ ਤਰ੍ਹਾਂ ਦੀ ਘਟਨਾ ਜਿਹੜੀ ਆ ਜੀ ਉਹ ਬਟਾਲਾ ਦੇ ਵਿੱਚ ਡੇਰਾ ਬਾਬਾ ਨਾਨਕ ਹਲਕਾ ਆਉਂਦਾ, ਉਹਦੇ ਚ ਪਿੰਡ ਭਗਵਾਨਪੁਰਾ ਦੇ ਵਿੱਚ ਵਾਪਰੀ ਹੈ। ਇੱਕ ਔਰਤ ਜਿਹੜੀ ਕਿ ਐਕਸਾਈਜ਼ ਇੰਸਪੈਕਟਰ ਹੈ, ਉਹ ਆਪਣੇ ਬੇਟੇ ਦੇ ਨਾਲ ਪਿੰਡ ਨੂੰ ਆਪਣੇ ਆ ਰਹੀ ਸੀ। ਜਿਹੜੀਆਂ ਲਿੰਕ ਸੜਕਾਂ ਨੇ ਸਭ ਨੂੰ ਪਤਾ ਉਹ ਛੋਟੀਆਂ ਨੇ, ਉਹਦੇ ਉੱਤੇ ਐਟ ਟਾਈਮ ਇੱਕੋ ਵਹੀਕਲ ਤਕਰੀਬਨ ਜਿਹੜਾ ਜੀ ਉਹ ਚੱਲਦਾ। ਜਦੋਂ ਕ੍ਰਾਸ ਕਰਨਾ ਹੁੰਦਾ ਜਾਂ ਤਾਂ ਇਹ ਆ ਕੇ ਜਦੋਂ ਕੋਈ ਥਾਂ ਆਉਂਦੀ ਹੈ ਕ੍ਰਾਸ ਕਰਨ ਦੀ, ਉਦੋਂ ਉਹ ਵਹੀਕਲ ਉਹਨੂੰ ਕ੍ਰਾਸ ਕਰਦਾ, ਉਹ ਜਗ੍ਹਾ ਜਿਹੜੀ ਜੀ ਉਹ ਦਿੰਦਾ, ਜਾਂ ਅੱਗੋਂ ਵੀ ਆਉਂਦਾ ਕੋਈ ਵਹੀਕਲ ਆ ਤੇ ਰੋਕ ਕੇ ਖੜੀ ਕਰਕੇ ਉਸ ਜਗ੍ਹਾ ਦੇ ਉੱਤੇ ਸਲੋ ਕਰਕੇ ਉਹਨੂੰ ਰਾਹ ਜਿਹੜਾ ਉਹ ਦੇਣਾ ਪੈਂਦਾ। ਇਸ ਗੱਡੀ ਦੇ ਵਿੱਚ ਜਿਹੜੀ ਪਿੱਛੇ ਗੱਡੀ ਆਉਂਦੀ ਸੀ ਉਹਦੇ 'ਚ 6 ਪੁਲਿਸੀਏ ਸਵਾਰ ਸਨ। ਸਰਕਾਰ ਦੀਆਂ ਹਦਾਇਤਾਂ ਨੇ ਕਿ ਪ੍ਰਾਈਵੇਟ ਵਹੀਕਲ ਦੇ ਵਿੱਚ 3 ਬੰਦਿਆਂ ਤੋਂ ਵੱਧ ਨਹੀਂ ਬਹਿ ਸਕਦਾ। ਪੁਲਿਸ ਵਾਲਿਆਂ ਦੇ ਵਾਸਤੇ ਕੋਈ ਕਾਨੂੰਨ ਨਹੀਂ ਹੈਗੇ, ਉਹ ਕਿਉਂਕਿ ਛਿੱਕੇ ਟੰਗ ਕੇ ਹਰੇਕ ਚੀਜ਼ ਨੂੰ ਤੁਰਦੇ ਆ। 6 ਜਣੇ ਇਹਦੇ ਵਿੱਚ ਜਿਹੜੇ ਵੀ ਉਹ ਮੌਜੂਦ ਸੀਗੇ। ਜਦੋਂ ਰਾਹ ਨਹੀਂ ਮਿਲਿਆ, ਕਿਉਂਕਿ ਸੜਕ ਛੋਟੀ ਸੀ, ਰਾਹ ਨਹੀਂ ਸੀ ਦਿੱਤਾ ਜਾ ਸਕਦਾ, ਜਿੱਥੇ ਅੱਗੇ ਆਇਆ ਇਹਨਾਂ ਨੇ ਗੱਡੀ ਮੂਹਰੇ ਲਾ ਲਈ ਔਰ ਉੱਤਰ ਕੇ ਪੁਲਿਸੀਆ ਗੁੰਡਾਗਰਦੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਗੱਡੀ ਨੂੰ ਭੰਨਣਾ ਤੋੜਨਾ ਸ਼ੁਰੂ ਕਰਤਾ। ਔਰਤ ਦੀ ਬੇਇੱਜ਼ਤੀ ਜਿਹੜੀ ਸੀ ਇਹਨਾਂ ਨੇ ਕੀਤੀ। ਉਹਦੇ ਇਹ ਦੱਸਣ ਦੇ ਬਾਵਜੂਦ ਕਿ ਉਹ ਵੀ ਮਹਿਕਮੇ ਦੇ ਵਿੱਚ ਮੁਲਾਜ਼ਮ ਹੈ ਔਰ ਉਹ ਜਿਹੜੀ ਐਕਸਾਈਜ਼ ਇੰਸਪੈਕਟਰ ਹੈ, ਇਹਨਾਂ ਨੇ ਉਸ ਚੀਜ਼ ਦੀ ਕੋਈ ਪਰਵਾਹ ਨਾ ਕੀਤੀ। ਗੱਡੀ ਜਿਹੜੀ ਸੀ ਉਹਦੇ ਉੱਤੇ ਇਹਨਾਂ ਦੇ ਕੋਲੇ ਡਾਂਗਾ ਜਿਹੜੇ ਰਾਡਾ ਸੀ ਉਹਦੇ ਨਾਲ ਗੱਡੀ ਦੇ ਉੱਤੇ ਹਮਲਾ ਜਿਹੜਾ ਵੀ ਉਹ ਕੀਤਾ। ਹੁਣ ਔਰਤ ਨੇ ਆਪਣੀ ਤੇ ਆਪਣੇ ਮੁੰਡੇ ਦੀ ਜਿਹੜੀ ਵੀ ਉਹ ਸੁਰੱਖਿਆ ਦੇ ਵਾਸਤੇ ਪਿੰਡ ਦੇ, ਕਿਉਂਕਿ ਨੇੜੇ ਪਹੁੰਚ ਗਏ ਸੀਗੇ, ਆਪਣੇ ਦਿਓਰ ਨੂੰ ਫੋਨ ਜਿਹੜਾ ਵੀ ਉਹ ਕਰ ਦਿੱਤਾ, ਜਿਹੜਾ ਕਿ ਪ੍ਰਸਿੱਧ ਕਬੱਡੀ ਖਿਡਾਰੀ ਜਿਹੜਾ ਉਹ ਸੀਗਾ। ਉਹ ਤੁਰੰਤ ਪਹੁੰਚ ਗਿਆ। ਉਹਨੂੰ ਲੱਗਿਆ ਕਿ ਉਹਦੇ ਟੱਬਰ ਦੇ ਉੱਤੇ ਕੋਈ ਮੁਸ਼ਕਲ ਜਿਹੜੀ ਹੈ ਵੀ ਉਹ ਆਈ ਹੈ। ਉਹਨੇ ਆ ਕੇ ਜਦੋਂ ਆਇਆ ਤੇ ਇਹਨਾਂ ਦੀ ਇਹ ਦੇਖੋ ਹਿੱਲੇ ਨਹੀਂ ਉੱਥੋਂ, ਇਹਨਾਂ ਦੀ ਗੁੰਡਾਗਰਦੀ ਜਿਹੜੀ ਸੀ ਉਹ ਜਾਰੀ ਰਹੀ ਵੀ ਜਿਹਨੂੰ ਬੁਲਾਉਣਾ ਬੁਲਾ ਲਾ। ਇਹ ਉਹਨਾਂ ਦੇ ਮਨ ਦੇ ਵਿੱਚ ਸੀਗਾ। ਜਦੋਂ ਇਹ ਉੱਥੇ ਜਿਹੜੇ ਆ ਗਿਆ ਤਾਂ ਇਹਦੀ ਵੀ ਜਿਹੜੀ ਸੀ ਉਹ ਤੂੰ ਮੈਂ ਉਹਨਾਂ ਦੇ ਨਾਲ ਸਟਾਰਟ ਹੋ ਗਈ। ਔਰ ਜਦੋਂ ਤੂੰ ਮੈਂ ਜ਼ਿਆਦਾ ਜਿਹੜਾ ਸੀ ਉਹ ਵੱਧ ਗਈ ਤਾਂ ਉਦੋਂ ਬਾਅਦ ਇਹਨਾਂ ਨੇ ਜਿਹੜਾ ਸੀ ਉਹ ਪਿਸਤੌਲ ਕੱਢ ਕੇ ਜਿਹੜਾ ਸੀਗਾ ਉਹ ਇਹਦੇ ਉੱਤੇ ਤਾਣ ਲਿਆ। ਨਾ ਸਿਰਫ ਤਾਣਿਆ ਬਲਕਿ ਗੋਲੀ ਜਿਹੜੀ ਸੀ ਉਹ ਚਲਾ ਦਿੱਤੀ। ਇਹਦੇ ਪੱਟ ਦੇ ਵਿੱਚ ਗੋਲੀ ਮਾਰੀ। ਇਹਨੂੰ ਹਸਪੀਟਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਹਨੂੰ ਮ੍ਰਿਤਕ ਕਰਾਰ ਦੇ ਦਿੱਤਾ। ਗੁਰਮੇਜ ਸਿੰਘ ਸੀਗਾ ਇਹ ਕਬੱਡੀ ਦਾ ਧਾਕੜ ਪਲੇਅਰ ਜਿਹੜਾ ਵੀ ਉਹ ਮੰਨਿਆ ਜਾਂਦਾ ਔਰ ਵਿਦੇਸ਼ਾਂ ਦੇ ਵਿੱਚ ਵੀ ਉਹ ਕਈ ਟੂਰਨਾਮੈਂਟ ਜਿਹੜੇ ਉਹ ਖੇਡ ਕੇ ਗਿਆ। 302 ਦਾ ਪਰਚਾ ਦਰਜ ਹੋ ਗਿਆ। ਉਹ ਸੂਰਤ ਮੱਲੀ ਦੇ ਵਿੱਚ ਕਾਰ ਤੇ ਪਿਸਤੌਲ ਵੀ ਬਰਾਮਦ ਜਿਹੜੀ ਹੈ ਜੀ ਉਹ ਕਰ ਲਈ ਆ। ਸ਼ਰਾਬ ਦੇ ਨਾਲ ਰੱਜੇ ਹੋਏ ਸੀਗੇ ਇਹ ਸਾਰੇ ਜਿਹੜੇ ਜੀ ਉਹ ਪੁਲਿਸੀਏ ਜਿਨ੍ਹਾਂ ਨੇ ਇਹ ਗੁੰਡਾਗਰਦੀ ਜਿਹੜੀ ਜੀ ਉਹ ਕੀਤੀ।
ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਕਿ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ CM ਸਿਕਿਉਰਿਟੀ ਦੇ ਵਿੱਚ ਤਾਇਨਾਤ ਹੈ। ਸੋ ਇੱਕ ਉਹ ਪੰਜਾਬੀ ਦੀ ਜਿਹੜੀ ਕਹਾਵਤ ਹੈ ਨਾ ਕਿ ਇੱਕ ਕਰੇਲਾ ਦੂਜਾ ਨਿੰਮ ਚੜਿਆ, ਉਹ ਗੱਲ ਸੀ ਵੀ ਪੁਲਿਸੀਆ ਤੇ CM ਸਿਕਿਉਰਿਟੀ ਦੇ ਵਿੱਚ ਉਹ ਤਾਇਨਾਤ ਹੋਵੇ, ਫਿਰ ਉਹ ਕਿੱਥੇ ਕਿਸੇ ਨੂੰ ਜਿਹੜਾ ਦੀ ਉਹ ਮੰਨਦਾ, ਫਿਰ ਉਹ ਕਿਸੇ ਨੂੰ ਕਿੱਥੇ ਸੜਕ ਦੇ ਉੱਤੇ ਅੱਗੇ ਜਿਹੜਾ ਦੀ ਉਹ ਨਿਕਲਣ ਦਿੰਦੇ ਨੇ। ਇਹ ਹਾਲਾਤ ਜਿਹੜੇ ਇੱਥੇ ਪੁਲਿਸ ਨੇ ਜਿਹੜਾ ਦੀ ਉਹ ਬਣਾਏ ਹੋਏ ਆ ਵੀ ਉਹ ਇਹ ਕਹਿੰਦੇ ਆ ਵੀ ਸੜਕਾਂ ਦੇ ਉੱਤੇ ਵੀ ਜਿਹਨੂੰ ਅਸੀਂ ਚਾਹਾਂਗੇ ਉਹਨੂੰ ਲੰਘਣ ਦਿਆਂਗੇ। ਦਿਨ ਦਿਹਾੜੇ ਨਸ਼ੇ ਦੇ ਵਿੱਚ ਧੁੰਦ ਸ਼ਰਾਬ ਦੇ ਵਿੱਚ ਜਿਹੜਾ ਵੀ ਇਹ ਪੁਲਿਸ ਇਹੀ ਕੁਝ ਜਿਹੜਾ ਉਹ ਕਰਦੀ ਹੈ। ਤੁਸੀਂ ਇਹ ਕਹਿ ਲਓ ਕਿ ਜਾਂ ਤਾਂ ਇਹਨਾਂ ਨੇ ਮਿਥਿਆ ਹੈ ਜੀ ਨਸ਼ਾ ਜਿਹੜਾ ਉਹ ਪੀ ਕੇ ਮੁਕਾਉਣਾ, ਉਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਇਹ ਲੱਗੇ ਹੋਏ ਆ। ਇਹ ਘਟਨਾ ਕੋਈ ਪਹਿਲੀ ਨਹੀਂ ਗਈ ਤੇ ਜੇ ਉਹਦੇ ਹਾਲਾਤ ਨੇ ਲਾਸਟ ਵੀ ਨਹੀਂ ਗਈ। ਜੀ ਜੀ ਬਿਲਕੁਲ, ਜੇ ਆਪ ਹੀ ਨਸ਼ੇ ਦੇ ਵਿੱਚ ਧੁੰਨ ਰਹਿੰਦੇ ਤਾਂ ਇਹਨਾਂ ਨੇ ਬੰਦ ਕੀ ਕਰਨਾ। ਬੜੀ ਮਿਹਰਬਾਨੀ ਬਲਤੇਜ ਪੰਨੂ ਜੀ। ਮੇਰੀ ਬਾਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਤੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।